ਤਾਂ ਬਿਲਕੁਲ ਅਸੀਂ ਪਾਵਰਕੌਮ ਦੇ ਸਾਹਮਣੇ ਖੜ੍ਹੇ ਹਾਂ। ਪਾਵਰ ਹਾਊਸ ਰੋਡ ਦੇ ਬਿਲਕੁਲ ਮੌਜੂਦ ਹਾਂ ਅਸੀਂ, ਜਿੱਥੇ ਪਿਛਲੇ ਦਿਨੀ ਧਰਨਾ ਲਗਾਇਆ ਗਿਆ ਸੀ। ਤਾਂ ਅੱਜ ਸਵੇਰੇ ਤੜਕਸਾਰ ਹੀ ਪੁਲਿਸ ਦੇ ਵੱਲੋਂ ਜ਼ਬਰਦਸਤੀ ਦੇ ਨਾਲ ਜਿਹੜਾ ਧਰਨਾ ਉਹ ਚੁਕਾ ਦਿੱਤਾ ਜਾਂਦਾ। ਤਾਂ ਸਾਡੇ ਨਾਲ ਸਿੱਧੂਪੁਰ ਦੇ ਜਨਰਲ ਸਕੱਤਰ ਮੌਜੂਦ ਨੇ, ਫੋਨ ਕਾਲ 'ਤੇ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੋਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ 'ਤੇ। ਕੋਡਾ ਸਾਹਿਬ, ਸਵੇਰੇ ਤੜਕਸਾਰ ਹੁੰਦਿਆਂ ਹੀ ਜਿਹੜਾ ਇੱਥੋਂ ਪ੍ਰਦਰਸ਼ਨ ਕਰ ਰਹੇ ਡੱਲੇਵਾਲ ਸਾਹਿਬ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਤਾਂ ਜਗ੍ਹਾ ਜਗ੍ਹਾ 'ਤੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਰੋਡ ਆ ਜਿਹੜੇ ਉਹ ਬਲੌਕ ਕੀਤੇ ਜਾ ਰਹੇ ਨੇ। ਦੇਖੋ, ਇਹ ਲਾਜ਼ਮੀ ਹੈ। ਅਸੀਂ ਜਿਹੜੇ 8 ਜੂਨ ਤੋਂ ਬਿਜਲੀ ਬੋਰਡ ਦੇ ਦਫ਼ਤਰ ਮੂਹਰੇ ਬੈਠੇ ਸੀਗੇ, ਸਾਡੀਆਂ ਕੁਝ ਕਿਸਾਨਾਂ ਦੀਆਂ ਬਿਜਲੀ ਨਾਲ ਸੰਬੰਧਿਤ ਮੰਗਾਂ ਜੀ 21 ਮੰਗਾਂ ਸੀ, ਜਿਹੜੀਆਂ ਬਹੁਤ ਵਾਰੀ ਪੰਜਾਬ ਸਰਕਾਰ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ, ਧਾਰੀਵਾਲ ਨਾਲ ਗੱਲਬਾਤ ਹੋ ਚੁੱਕੀ ਹੈ। 3.5 ਘੰਟੇ 28 ਮੰਗਾਂ ਤੇ ਚਰਚਾ ਹੋਈ ਜੀ। ਮੰਨ ਗਈ ਸਰਕਾਰ ਵੀ ਮੰਗਾਂ ਜਾਇਜ਼ ਹੈ ਜੀ, ਵੀ ਲਾਗੂ ਕਰਾਂਗੇ। ਬਿਲਕੁਲ ਜਦੋਂ ਅਸੀਂ ਪੁੱਛਿਆ ਵੀ ਭਾਈ ਜਦੋਂ ਮੀਟਿੰਗ ਹੋਈ ਹੈ ਕਦੋਂ ਲਾਗੂ, ਜੀ, ਕਹਿੰਦਾ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰ। ਮੁੱਖ ਮੰਤਰੀ ਕਹਿੰਦਾ ਵੀ ਚੇਅਰਮੈਨ ਅੱਜ ਮੀਟਿੰਗ ਦੇ ਵਿੱਚ, ਧਾਰੀਵਾਲ ਕਹਿੰਦਾ ਹੈ ਨਹੀਂ, ਅਸੀਂ ਚੇਅਰਮੈਨ ਨਾਲ ਗੱਲ ਕਰਾਂਗੇ ਜੀ। ਤਾਂ ਫਿਰ ਅਸੀਂ 26 ਤਰੀਕ ਨੂੰ ਦੁਬਾਰਾ ਮੋਰਚੇ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਮੀਟਿੰਗ ਸੱਦੀ। ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਬਿਜਲੀ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਚੇਅਰਮੈਨ ਸਾਹਿਬ ਕੋਲ ਚੱਲ ਗਏ। ਇਹਨਾਂ ਮਸਲਿਆਂ ਦਾ ਹੱਲ ਤਾਂ ਕਰਾਉਣਾ ਜ਼ਰੂਰੀ ਸੀ ਕਿ ਝੋਨੇ ਦਾ ਸੀਜ਼ਨ ਹੈ, ਕਿਸੇ ਨੇ ਟਰਾਂਸਫਾਰਮ ਬਦਲਣਾ ਹੈ, ਕਿਸੇ ਨੇ ਕਨੈਕਟਰ ਬਦਲਣਾ ਹੈ, ਕਿਸੇ ਨੇ ਪੋਲ ਇੱਧਰ ਕਰਨਾ ਹੈ, ਜਾਂ ਜਿਹੜੇ ਕਿਸਾਨਾਂ ਦੇ ਲੋਡ ਭਰੇ ਹੋਏ ਨੇ ਹਜੇ ਤੱਕ ਟਰਾਂਸਫਾਰਮ ਨਹੀਂ ਦਿੱਤੇ, ਜਾਂ ਜਿਹੜਾ ਕਿਸੇ ਦਾ ਬੋਰ ਖਰਾਬ ਹੋ ਜਾਂਦਾ ਹੈ, ਬੋਰਡ ਵੱਲੋਂ ਇਹ ਆਉਂਦਾ ਵੀ ਤੁਸੀਂ 21 ਕਿੱਲੇ ਦੇ ਵਿੱਚ ਮੋਟਰ ਪਾਸੇ ਨਹੀਂ ਲਿਜਾ ਸਕਦੇ ਜੀ। ਇਹ ਜਿਹੀਆਂ ਮੰਗਾਂ ਜਿਹੜੀਆਂ ਸਾਡੀਆਂ 21 ਸੀ, ਜਿਹਦੇ ਵਿੱਚ ਬੋਰਡ ਦਾ ਪੈਸੇ ਨਹੀਂ ਲੱਗਦਾ ਸੀ। ਅਸੀਂ ਕਹਿੰਦੇ ਸਾਨੂੰ ਮਨਜ਼ੂਰੀ ਦੀ ਲੋੜ ਹੈ, ਅਸੀਂ ਆਪਦੀ ਮੋਟਰ ਪੱਟ ਕੇ ਕਿਤੇ ਲਿਜਾ ਸਕੀਏ, ਸਾਡੀ ਤੁਹਾਨੂੰ ਮਨਜ਼ੂਰੀ ਦੇ ਦਿਓ। ਸਾਰੀਆਂ ਗੱਲਾਂ ਤੋਂ ਆਪਾਂ ਵੱਟ ਕੇ ਕੋਡਾ ਸਾਹਿਬ, ਫਿਰ ਸਰਕਾਰ ਨੂੰ ਕੀ ਦਿੱਕਤ ਆਈ ਇੱਥੋਂ, ਜਿਹੜਾ ਕਿ ਇੱਕ ਸ਼ਾਂਤਮਈ ਢੰਗ ਦੇ ਨਾਲ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ, ਤਾਂ ਇੱਕ ਮਰਨ ਵਰਤ ਦੇ ਉੱਪਰ ਦੁਬਾਰਾ ਤੋਂ ਡੱਲੇਵਾਲ ਸਾਹਿਬ ਦੇ ਵੱਲੋਂ ਬੈਠਿਆ ਗਿਆ ਸੀ, ਤਾਂ ਮੰਗਾਂ ਮਨਵਾਉਣ ਦੀ ਗੱਲ ਕੀਤੀ ਜਾ ਰਹੀ ਸੀ, ਲਾਗੂ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਸੀ। ਸਾਡੀ 8 ਮਾਰਚ ਨੂੰ ਆਈਜੀ ਨਾਲ ਚੀਨਾ ਸਾਹਿਬ ਨਾਲ ਗੱਲ ਹੁੰਦੀ ਹੈ, ਐਸਐਸਪੀ ਨਾਲ ਗੱਲ ਹੁੰਦੀ ਹੈ, ਇਹਨਾਂ ਦਾ ਬਿਜਲੀ ਬੋਰਡ ਦਾ ਅਧਿਕਾਰੀ ਸੀ ਉਹਦੇ ਨਾਲ ਗੱਲ ਹੁੰਦੀ ਹੈ ਜੀ। ਤਾਂ ਉਹਨਾਂ ਵੱਲੋਂ ਇਹ ਆਈ ਹੈ ਵੀ ਜਿਹੜਾ ਤੁਸੀਂ ਕੁਝ ਮੁਲਾਜ਼ਮਾਂ ਦਾ ਹੈ, ਕੁਝ ਹੈਂਡੀਕੈਪਟ ਹੈ, ਕੁਝ ਸਾਡੀਆਂ ਭੈਣਾਂ ਨੇ, ਉਹਨਾਂ ਧੀਆਂ, ਉਹਨਾਂ ਨੂੰ ਤੁਸੀਂ ਰਿਹਾ ਕਰ ਦਿਓ ਜੀ। ਅਸੀਂ ਆਖਿਆ ਵੀ ਅਸੀਂ ਤਾਂ ਉਹਨਾਂ ਨੂੰ ਜਿਹੜਾ ਅੰਦਰ ਕੀਤਾ ਹੀ ਨਹੀਂ। ਅਸੀਂ ਤਾਂ 2 ਵਾਰੀ ਲੋਸਮੈਂਟ ਕਰਦੇ ਆ ਕਿ 20 ਮਿੰਟ ਦਿੱਤੇ, ਸਾਡੀਆਂ ਜਿਹੜੀਆਂ ਮੰਗਾਂ ਸੰਬੰਧ ਸਾਨੂੰ ਨਹੀਂ, ਫਿਰ ਮਜਬੂਰੀ ਬਸ ਘਰੋਂ ਕਰਨਾ ਪੈਣਾ ਜੀ। ਤਾਂ ਉਹ ਜਿਹੜੇ ਮੁਲਾਜ਼ਮ ਸੀ, ਉਹ ਜਿਹੜੀਆਂ ਕੁੜੀਆਂ ਸੀ, ਉਹ ਨਿਕਲ ਸਕਦੀਆਂ ਸੀ। ਉਹ ਚੇਅਰਮੈਨ ਨੇ ਹਦਾਇਤਾਂ ਦੇ ਤਹਿਤ ਉਹ ਕੁੜੀਆਂ ਨੂੰ ਉੱਥੇ ਰੱਖਿਆ। ਚੇਅਰਮੈਨ ਨੇ ਇੱਕ ਉਹਨਾਂ ਨੇ ਲੇਖ ਖੋਲਿਆ, ਨਾ ਉਹਦਾ ਫੋਨ ਬੰਦ ਕਰ ਲਿਆ, ਜਾਣੇ ਬਿਉਂਤਬੰਦੀ ਸੀ ਸਰਕਾਰ ਦੀ, ਕੁਝ ਦੇਣ ਦੀ ਬਜਾਏ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ। ਸਾਡੀਆਂ ਜਿਹੜੀਆਂ ਮੰਗਾਂ ਉਮੀਦ ਕਰ ਰਹੇ ਜਾਣ, ਜਿਹੜਾ ਬਿਜਲੀ ਦਾ ਸਮਾਂ ਸੀਗਾ, ਸਾਨੂੰ ਮਜਬੂਰੀ ਵਾਪਸ ਤੇ ਜਿਹੜਾ ਰੌਲ ਆਇਆ, ਜਿਹੜਾ 8 ਮਾਰਚ ਨੂੰ ਸਾਡਾ ਲੱਗਿਆ 8 ਮਾਰਚ ਦੀ ਹੋਈ 8 ਜੂਨ 8 ਜੂਨ ਤੋਂ ਬਾਅਦ ਅਸੀਂ ਘਰੋਂ ਸਾਡਾ ਉਮੀਦਵਾਰ ਜਾਰੀ ਸੀ। 13 ਜੂਨ ਜੋ ਕੁਝ ਇਹਨਾਂ ਨੇ ਕੀਤਾ ਸਰਕਾਰ ਨੇ, ਇਤਿਹਾਸ ਦੇ ਵਿੱਚ ਲਿਖਿਆ ਜਾਣਾ ਜੀ। ਆਲੀ ਜਿਹੜੀ ਘਟਨਾ ਵਾਪਰੀ ਜੀ, ਸਰਕਾਰ ਰਹੀ ਨਾ, ਉਹ ਐਮਐਲਏ ਰਿਹਾ, ਨਾ ਉਹ ਮੰਤਰੀ, ਨਾ ਐਸਐਸਪੀ ਰਿਹਾ। ਅੱਜ ਸਾਡੀਆਂ ਕੋਈ ਭੈਣਾਂ, ਕੋਈ ਸਾਡੀਆਂ ਮਾਵਾਂ, ਬਜ਼ੁਰਗ 3 ਵਜੇ ਸਤਨਾਮ ਜਾਪ ਕਰ ਰਹੀਆਂ ਸੀ। ਇਹਨਾਂ ਨੇ 4 ਸਵੇਰ ਘੇਰ ਕੇ ਉਹਨਾਂ ਨੂੰ ਘੇਰ ਕੇ ਜ਼ਿੰਮੇਵਾਰ ਦੇ ਪੱਥਾਂ 'ਚ ਲੈ ਕੇ ਗਏ ਨੇ ਜੀ। ਬੈਗ ਨਹੀਂ ਚੱਕਣ ਦਿੱਤੇ, ਜੋੜੇ ਨਹੀਂ ਪਾਉਣ ਦਿੱਤੇ, ਬਜ਼ੁਰਗਾਂ ਨੂੰ ਨਹਾਉਣ ਨਹੀਂ ਦਿੱਤਾ ਗਿਆ। ਇਹਨਾਂ ਨੇ ਉਹ ਜਿਹੜਾ ਅਤਿਆਚਾਰ ਕੀਤਾ ਹੈ, ਉਹ ਜਿਹੜਾ ਟੈਂਕਾਂ ਦਿਹਾੜੀ ਪਾਇਆ ਵਿਚਾਰਾ, ਮੇਰੇ ਕੋਲ ਰੁਜ਼ਗਾਰ ਹੀ ਸਾਧਨ ਹੈ, ਮੇਰੇ ਕਿਸੇ ਦਾ ਜਿਹੜਾ ਜੀ। ਖੇਤੀ ਕਰਦੇ ਜਿਹੜਾ ਤੁਸੀਂ ਸਵਾਲ ਕੀਤਾ ਸੀ ਵੀ ਅੱਜ ਪੰਜਾਬ ਦੇ ਵਿੱਚ ਕੁਝ ਜਾਮ ਲੱਗੇ ਨੇ, ਜਾਮ ਲੱਗਣੇ ਲਾਜ਼ਮੀ ਸੀ। ਜਦੋਂ
ਜੀ ਐਸਐਸਪੀ ਦਾ ਫਰਜ਼ਮਾਨਾਂ ਦਾ ਅਨਾਉਂਸਮੈਂਟ ਕਰਦੇ ਆ ਜਾਂ ਕੋਈ ਮੰਗ ਗੱਲ ਕਰਦੇ ਨੇ ਵੀ ਤੁਸੀਂ ਆਹ ਗੱਲ ਗੇਟ ਛੱਡ ਦਿਓ ਜਾਂ ਛੱਡ ਦਿਓ। ਇਹਨਾਂ ਨੇ ਚਾਰ ਚੁਫੇਰੇ ਆਪਦੇ ਤਾਲੇ ਤੋੜ ਕੇ ਅੰਦਰ ਦੀ ਫੋਰਸ ਵੜ ਕੇ ਕੰਧਾਂ ਪੂੰਦੀ ਲਿਆ ਕੇ ਇਹਨਾਂ ਨੇ ਘੇਰਿਆ ਜਾਣੇ ਸਾਰਾ ਕੁਝ। ਜੀ ਉਹ ਜਿਹੜਾ ਕੁਝ ਹੋਇਆ ਉਹਦੇ ਵਿੱਚ ਜਿਹੜੇ ਸਾਡੇ ਆਗੂ ਹਜੇ ਵੀ ਡੇਢ ਨੇ ਜਿਹੜੇ ਮਰਨ ਵਾਸਤੇ 5 ਆਗੂ ਬੈਠੇ ਸੀ ਵੀ ਅਸੀਂ ਕੋਈ ਟ੍ਰੀਟਮੈਂਟ ਨਹੀਂ ਲਵਾਂਗੇ ਜਿੰਨਾ ਚਿਰ ਸਾਡੀ ਸਰਕਾਰ ਮੰਗਾਂ ਲਾਗੂ ਨਹੀਂ ਕਰਦੀ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਕਾਕਾ ਸਿੰਘ ਕੋਟੜਾ ਜਿਹੜੇ ਕਿ ਸਿੱਧੂਪੁਰ ਯੂਨੀਅਨ ਦੇ ਨਾਲ ਸੰਬੰਧਿਤ ਨੇ, ਤਾਂ ਪਿਛਲੇ ਦਿਨੀ ਅਸੀਂ ਇੱਥੋਂ ਕਵਰੇਜ ਕਰੀ ਤਾਂ ਤੁਹਾਨੂੰ ਦਿਖਾ ਦਿੰਨੇ ਆ। ਅੱਜ ਬਿਲਕੁਲ ਜਿਹੜਾ ਕਿ ਰੋਡ ਆ ਉਹ ਖਾਲੀ ਆ, ਤਾਂ ਤੁਸੀਂ ਦੇਖ ਸਕਦੇ ਹੋ ਆਵਾਜਾਈ ਆ ਜਿਹੜੀ ਉਹ ਚੱਲ ਰਹੀ ਆ। ਤਾਂ ਪਿਛਲੇ ਦਿਨੀ ਜਦੋਂ ਇਸ ਰੋਡ ਦੇ ਉੱਪਰ ਆ ਕੇ ਕਵਰੇਜ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਦਿਖਾਉਣੇ ਆ ਤਾਂ ਇਹ ਰੋਡ ਬਿਲਕੁਲ ਬਲੌਕ ਹੁੰਦਾ। ਤਾਂ ਇਧਰਲੇ ਪਾਸਿਓਂ ਤੜਕਸਾਰੀ ਜਿਹੜੀ ਕਿ ਪੁਲਿਸ ਆਉਂਦੀ ਆ, ਪੰਜਾਬ ਪੁਲਿਸ ਦੇ ਵੱਲੋਂ ਵੱਡੇ ਜਿਹੜੇ ਕਿ ਟਿੱਪਰ ਭਰ ਕੇ ਲਗਾਏ ਜਾਂਦੇ ਨੇ। ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਇੱਥੇ ਤਾਇਨਾਤ ਨੇ। ਤਾਂ ਇਹ ਜਿਹੜੀਆਂ ਬੱਸਾਂ ਦੇ ਵਿੱਚ ਜਿਹੜੀ ਕਿ ਪੁਲਿਸ ਫੋਰਸ ਆਈ ਤਾਂ ਜਿਹੜੇ ਕਿਸਾਨ ਸੀ ਜਾਂ ਜਿਹੜੇ ਕਿਸਾਨ ਆਗੂ ਸੀ ਜਗਜੀਤ ਸਿੰਘ ਡੱਲੇਵਾਲ, ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ। ਤਾਂ ਇਹ ਸਵੇਰ ਦੀ ਜਿਹੜੀ ਕਿ ਘਟਨਾ ਵਾਪਰਦੀ ਆ ਤਾਂ ਸ਼ਾਇਦ ਸਰਕਾਰ ਦੇ ਵੱਲੋਂ ਜਿਹੜਾ ਕਿ ਇਹ ਐਕਸ਼ਨ ਆ ਵਾਰ-ਵਾਰ ਕੀਤਾ ਜਾਂਦਾ ਨਜ਼ਰ ਆਉਂਦਾ ਗਾ। ਤਾਂ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਅੱਜ ਤੁਹਾਨੂੰ ਪਾਵਰ ਹਾਊਸ ਰੋਡ ਦੀਆਂ ਦਿਖਾ ਰਹੇ ਹਾਂ, ਜਿਹੜਾ ਕਿ ਮੇਨ ਜਿਹੜਾ ਕਿ ਹੈੱਡ ਆਫਿਸ ਆ ਉਸ ਦੇ ਬਾਹਰ ਤੋਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਕਿਸਾਨ ਆਗੂਆਂ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਤਾਂ ਬਿਲਕੁਲ ਅਸੀਂ ਪਾਵਰਕੌਮ ਦੇ ਸਾਹਮਣੇ ਖੜ੍ਹੇ ਹਾਂ, ਪਾਵਰ ਹਾਊਸ ਰੋਡ ਦੇ ਬਿਲਕੁਲ ਮੌਜੂਦ ਹਾਂ ਅਸੀਂ, ਜਿੱਥੇ ਪਿਛਲੇ ਦਿਨੀ ਧਰਨਾ ਲਗਾਇਆ ਗਿਆ ਸੀ। ਤਾਂ ਅੱਜ ਸਵੇਰੇ ਤੜਕਸਾਰੀ ਪੁਲਿਸ ਦੇ ਵੱਲੋਂ ਜ਼ਬਰਦਸਤੀ ਦੇ ਨਾਲ ਜਿਹੜਾ ਧਰਨਾ ਉਹ ਚੁਕਾ ਦਿੱਤਾ ਜਾਂਦਾ। ਤਾਂ ਸਾਡੇ ਨਾਲ ਸਿੱਧੂਪੁਰ ਦੇ ਜਨਰਲ ਸਕੱਤਰ ਮੌਜੂਦ ਨੇ, ਫੋਨ ਕਾਲ ਤੇ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੋਟੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਤੇ। ਕੋਟੜਾ ਸਾਹਿਬ ਸਵੇਰੇ ਤੜਕਸਾਰ ਹੁੰਦਿਆਂ ਹੀ ਜਿਹੜਾ ਇੱਥੋਂ ਪ੍ਰਦਰਸ਼ਨ ਕਰ ਰਹੇ ਡੱਲੇਵਾਲ ਸਾਹਿਬ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਤਾਂ ਜਗ੍ਹਾ ਜਗ੍ਹਾ ਤੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਰੋਡ ਆ ਜਿਹੜੇ ਉਹ ਬਲੌਕ ਕੀਤੇ ਜਾ ਰਹੇ ਨੇ। ਦੇਖੋ ਇਹ ਲਾਜ਼ਮੀ ਹੈ, ਅਸੀਂ ਜਿਹੜੇ 8 ਜੂਨ ਬਿਜਲੀ ਬੋਰਡ ਦੇ ਦਫ਼ਤਰ ਦੇ ਬੈਠੇ ਸੀਗੇ, ਸਾਡੀਆਂ ਕੁਝ ਕਿਸਾਨਾਂ ਦੀਆਂ ਬਿਜਲੀ ਨਾਲ ਸੰਬੰਧਿਤ ਮੰਗਾਂ ਜੀ 21 ਮੰਗਾਂ ਸੀ ਜਿਹੜੀਆਂ ਬਹੁਤ ਵਾਰੀ ਪੰਜਾਬ ਸਰਕਾਰ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ, ਧਾਰੀਵਾਲ ਨਾਲ ਗੱਲਬਾਤ ਹੋ ਚੁੱਕੀ ਹੈ। 3.5 ਘੰਟੇ 28 ਮੰਗਾਂ ਤੇ ਚਰਚਾ ਹੋਈ ਜੀ। ਮੰਨ ਗਈ ਸਰਕਾਰ ਵੀ ਮੰਗਾਂ ਜਾਇਜ਼ ਹੈ ਜੀ, ਵੀ ਲਾਗੂ ਕਰਾਂਗੇ। ਬਿਲਕੁਲ ਜਦੋਂ ਅਸੀਂ ਪੁੱਛਿਆ ਵੀ ਭਾਈ ਜਦੋਂ ਮੀਟਿੰਗ ਹੋਈ ਹੈ ਕਦੋਂ ਲਾਗੂ, ਜੀ ਕਹਿੰਦਾ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰ। ਮੁੱਖ ਮੰਤਰੀ ਕਹਿੰਦਾ ਵੀ ਚੇਅਰਮੈਨ ਅੱਜ ਮੀਟਿੰਗ ਦੇ ਵਿੱਚ, ਧਾਰੀਵਾਲ ਕਹਿੰਦਾ ਇਹ ਨਹੀਂ ਅਸੀਂ ਚੇਅਰਮੈਨ ਨਾਲ ਗੱਲ ਕਰਾਂਗੇ ਜੀ। ਤਾਂ ਫਿਰ ਅਸੀਂ 26 ਤਰੀਕ ਨੂੰ ਦੁਬਾਰਾ ਮੋਰਚੇ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਮੀਟਿੰਗ ਸੱਦੀ। ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਬਿਜਲੀ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਚੇਅਰਮੈਨ ਸਾਹਿਬ ਕੋਲ ਚੱਲ ਗਏ। ਇਹਨਾਂ ਮਸਲਿਆਂ ਦਾ ਹੱਲ ਤਾਂ ਕਰਾਉਣਾ ਜ਼ਰੂਰੀ ਸੀ ਕਿ ਝੋਨੇ ਦਾ ਸੀਜ਼ਨ ਹੈ, ਕਿਸੇ ਨੇ ਟਰਾਂਸਫਾਰਮ ਬਦਲਣਾ ਹੈ, ਕਿਸੇ ਨੇ ਕਨੈਕਟਰ ਬਦਲਣਾ ਹੈ, ਕਿਸੇ ਨੇ ਪੋਲ ਇੱਧਰ ਕਰਨਾ ਹੈ, ਜਾਂ ਜਿਹੜੇ ਕਿਸਾਨਾਂ ਦੇ ਲੋਡ ਭਰੇ ਹੋਏ ਨੇ ਹਜੇ ਤੱਕ ਟਰਾਂਸਫਾਰਮ ਨਹੀਂ ਦਿੱਤੇ, ਜਾਂ ਜਿਹੜਾ ਕਿਸੇ ਦਾ ਬੋਰ ਖਰਾਬ ਹੋ ਜਾਂਦਾ ਹੈ, ਬੋਰਡ ਵੱਲੋਂ ਇਹ ਆਉਂਦਾ ਵੀ ਤੁਸੀਂ 21 ਕਿੱਲੇ ਦੇ ਵਿੱਚ ਮੋਟਰ ਪਾਸੇ ਨਹੀਂ ਲਿਜਾ ਸਕਦੇ ਜੀ। ਇਹੋ ਜਿਹੀਆਂ ਮੰਗਾਂ ਜਿਹੜੀਆਂ ਸਾਡੀਆਂ 21 ਸੀ, ਜਿਹਦੇ ਵਿੱਚ ਬੋਰਡ ਦਾ ਪੈਸੇ ਨਹੀਂ ਲੱਗਦਾ ਸੀ। ਅਸੀਂ ਕਹਿੰਦੇ ਸਾਨੂੰ ਮਨਜ਼ੂਰੀ ਦੀ ਲੋੜ ਹੈ, ਅਸੀਂ ਆਪਦੀ ਮੋਟਰ ਪੱਟ ਕੇ ਕਿਤੇ ਲਿਜਾ ਸਕੀਏ, ਸਾਡੀ ਤੁਹਾਨੂੰ ਮਨਜ਼ੂਰੀ ਦੇ ਦਿਓ। ਸਾਰੀਆਂ ਗੱਲਾਂ ਤੋਂ ਆਪਾਂ ਵੱਟ ਕੇ ਕੋਟੜਾ ਸਾਹਿਬ ਫਿਰ ਸਰਕਾਰ ਨੂੰ ਕੀ ਦਿੱਕਤ ਆਈ ਇੱਥੋਂ, ਜਿਹੜਾ ਕਿ ਇੱਕ ਸ਼ਾਂਤਮਈ ਢੰਗ ਦੇ ਨਾਲ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ, ਤਾਂ ਇੱਕ ਮਰਨ ਵਰਤ ਦੇ ਉੱਪਰ ਦੁਬਾਰਾ ਤੋਂ ਡੱਲੇਵਾਲ ਸਾਹਿਬ ਦੇ ਵੱਲੋਂ ਬੈਠਿਆ ਗਿਆ ਸੀ, ਤਾਂ ਮੰਗਾਂ ਮਨਵਾਉਣ ਦੀ ਗੱਲ ਕੀਤੀ ਜਾ ਰਹੀ ਸੀ, ਲਾਗੂ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਸੀ। ਸਾਡੀ 8 ਮਾਰਚ ਨੂੰ ਆਈਜੀ ਨਾਲ ਚੀਨਾ ਸਾਹਿਬ ਨਾਲ ਗੱਲ ਹੁੰਦੀ ਹੈ, ਐਸਐਸਪੀ ਨਾਲ ਗੱਲ ਹੁੰਦੀ ਹੈ, ਇਹਨਾਂ ਦਾ ਬਿਜਲੀ ਬੋਰਡ ਦਾ ਅਧਿਕਾਰੀ ਸੀ ਉਹਦੇ ਨਾਲ ਗੱਲ ਹੁੰਦੀ ਹੈ ਜੀ। ਤਾਂ ਉਹਨਾਂ ਵੱਲੋਂ ਇਹ ਆਈ ਹੈ ਵੀ ਜਿਹੜਾ ਤੁਸੀਂ ਕੁਝ ਮੁਲਾਜ਼ਮਾਂ ਦਾ ਹੈ, ਕੁਝ ਹੈਂਡੀਕੈਪਟ ਹੈ, ਕੁਝ ਸਾਡੀਆਂ ਭੈਣਾਂ ਨੇ ਉਹਨਾਂ ਧੀਆਂ, ਉਹਨਾਂ ਨੂੰ ਤੁਸੀਂ ਰਿਹਾ ਕਰ ਦਿਓ ਜੀ। ਅਸੀਂ ਆਖਿਆ ਵੀ ਅਸੀਂ ਤਾਂ ਉਹਨਾਂ ਨੂੰ ਜਿਹੜਾ ਅੰਦਰ ਕੀਤਾ ਹੀ ਨਹੀਂ, ਅਸੀਂ ਤਾਂ 2 ਵਾਰੀ ਅਨਾਉਂਸਮੈਂਟ ਕਰਦੇ ਆ ਕਿ 20 ਮਿੰਟ ਦਿੱਤੇ, ਸਾਡੀਆਂ ਜਿਹੜੀਆਂ ਮੰਗਾਂ ਸੰਬੰਧ ਸਾਨੂੰ ਨਹੀਂ ਮਜਬੂਰੀ ਬਸ ਧਾਉ ਕਰਨਾ ਪੈਣਾ ਜੀ। ਤਾਂ ਉਹ ਜਿਹੜੇ ਮੁਲਾਜ਼ਮ ਸੀ, ਉਹ ਜਿਹੜੀਆਂ ਕੁੜੀਆਂ ਸੀ ਉਹ ਨਿਕਲ ਸਕਦੀਆਂ ਸੀ, ਉਹ ਚੇਅਰਮੈਨ ਨੇ ਹਦਾਇਤਾਂ ਦੇ ਤਹਿਤ ਉਹ ਕੁੜੀਆਂ ਨੂੰ ਉੱਥੇ ਰੱਖਿਆ। ਚੇਅਰਮੈਨ ਨੇ ਇੱਕ ਉਹਨਾਂ ਨੂੰ ਲੈ ਖੋਲਿਆ, ਨਾ ਉਹਦਾ ਫੋਨ ਬੰਦ ਕਰ ਲਿਆ, ਜਾਣੇ ਬਿਉਂਤ
ਜ਼ਿਕਰ ਜਾਰੀ ਸੀ। ਜੀ। 13 ਜੂਨ ਇਹਨਾਂ ਦੀ ਸਰਕਾਰ ਨੇ ਇਤਿਹਾਸ ਦੇ ਵਿੱਚ ਲਿਖਿਆ ਜਾਂਦਾ ਜੀ ਜਿਹੜੀ ਘਟਨਾ ਵਾਪਰੀ ਜੀ ਸਰਕਾਰ ਨੇ ਨਾ ਐਮਐਲਏ ਦਾ ਨਾ ਮੰਤਰੀ ਦਾ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਬਜ਼ੁਰਗ ਬਿਲਕੁਲ। ਹੂੰ ਜੀ 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 ਤਾਂ ਅਸੀਂ ਇਸ ਵਕਤ ਕਾਕਾ ਸਿੰਘ ਕੋਟੜਾ ਜਿਹੜੇ ਕਿ ਸਿੱਧੂਪੁਰ ਯੂਨੀਅਨ ਦਾ ਪਿਛਲੇ ਦਿਨੀ ਕਵਰੇਜ ਕਰੀ ਤਾਂ ਤੁਹਾਨੂੰ ਦਿਖਾ ਦਿੰਨੇ ਆ। ਅੱਜ ਬਿਲਕੁਲ ਖਾਲੀ ਆ ਤਾਂ ਆਵਾਜਾਈ ਆ ਜਿਹੜੀ ਉਹ ਚੱਲ ਰਹੀ ਆ। ਜਦੋਂ ਇਸ ਰੋਡ ਦੇ ਉੱਪਰ ਆ ਕੇ ਕਵਰੇਜ ਕਰਨ ਦੀ ਤਾਂ ਇਹ ਰੋਡ ਆ ਤਾਂ ਇਧਰਲੇ ਪਾਸਿਓਂ ਤੜਕਸਾਰ ਹੀ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਜਿਹੜੇ ਕਿ ਟਿੱਪਰ ਭਰ ਕੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਤੈਨਾਤ ਨੇ ਤਾਂ ਬੱਸਾਂ ਦੇ ਵਿੱਚ ਜਿਹੜੀ ਕਿ ਫੋਰਸ ਆਈ ਤਾਂ ਜਿਹੜੇ ਕਿਸਾਨ ਸੀ ਜਾਂ ਜਿਹੜੇ ਜਗਜੀਤ ਸਿੰਘ ਡੱਲੇਵਾਲ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਜਾਂਦੀ ਆ। ਤਾਂ ਇਹ ਸਵੇਰ ਦੀ ਜਿਹੜੀ ਕਿ ਪਤੀ ਆ ਤਾਂ ਸ਼ਾਇਦ ਵੱਲੋਂ ਜਿਹੜਾ ਕਿ ਇਹ ਐਕਸ਼ਨ ਆ ਵਾਰ-ਵਾਰ ਨਜ਼ਰ ਆਉਂਦਾ ਗਾ। ਤਾਂ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਅੱਜ ਤੁਹਾਨੂੰ ਪਾਵਰ ਹਾਊਸ ਰੋਡ ਦੇ ਆ ਜਿਹੜਾ ਕਿ ਹਿੱਸਾ ਉਸ ਦੇ ਬਾਹਰ ਕੋਸ਼ਿਸ਼ ਕਰਾਂਗੇ ਆਗੂਆਂ ਦੇ ਨਾਲ ਜਿਹੜੀ ਕਿ ਗੱਲ ਉੜੇ ਰਹਿਣਾ ਇੰਡੋਜ਼ ਟੀਵੀ। ਤਾਂ ਬਿਲਕੁਲ ਅਸੀਂ ਸਾਹਮਣੇ ਖੜੇ ਆ ਪਾਵਰ ਰੋਡ ਦੇ ਬਿਲਕੁਲ ਇੱਥੇ ਪਿਛਲੇ ਦਿਨੀ ਧਰਨਾ ਲਗਾਇਆ ਗਿਆ ਸੀ ਤਾਂ ਅੱਜ ਸਵੇਰੇ ਪੁਲਿਸ ਦਸਤੀ ਦੇ ਨਾਲ ਜਿਹੜਾ ਧਰਨਾ ਸਾਡੇ ਨਾਲ ਸਿੱਧੂਪੁਰ ਦੇ ਮੌਜੂਦ ਨੇ ਫੋਨ ਕਾਲ ਤੇ ਨੇ ਅਸੀਂ ਕਰਾਂਗੇ। ਸਵਾਗਤ ਹੈ ਜੀ ਇੰਡੋਜ਼ ਸਭ ਸਵੇਰੇ ਤੜਕਸਾਰ ਹੁੰਦੇ ਹੀ ਦਰਸ਼ਨ ਕਰ ਰਹੇ ਹਿਰਾਸਤ ਦੇ ਵਿੱਚ ਜਗ੍ਹਾ ਜਗ੍ਹਾ ਤੇ ਜਿਹੜਾ ਰੋਡ ਆ ਜਿਹੜੇ ਉਹ ਬਲੌਕ ਬਿਜਲੀ ਬੋਰਡ ਦੀਆਂ ਸਾਡੀਆਂ ਬਿਜਲੀ ਨਾਲ ਸੰਬੰਧਿਤ ਮੰਗਾਂ 21 ਮੰਗਾਂ ਸੀ ਜੇ ਬਹੁਤ ਵਾਰੀ ਪੰਜਾਬ ਸਰਕਾਰ ਨਾਲ ਸਾਡੀ ਨਾਲ ਗੱਲਬਾਤ ਹੋ ਚੁੱਕੀ ਹੈ। ਘੰਟੇ 28 ਮੰਗਾਂ ਜੀ ਮੰਨ ਕੇ ਵੀ ਮੰਗਾਂ ਜੀ ਕਰਾਂਗੇ ਬਿਲਕੁਲ
ਕਰਾਂਗੇ ਜੀ। ਅਸੀਂ 26 ਤਰੀਕ ਨੂੰ ਦੁਬਾਰਾ ਮੋਰਚੇ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਮੀਟਿੰਗ ਸੱਦੀ। ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਬਿਜਲੀ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਚੇਅਰਮੈਨ ਸਾਹਿਬ ਕੋਲ ਚੱਲ ਗਏ, ਇਹਨਾਂ ਮਸਲਿਆਂ ਦਾ ਹੱਲ ਤਾਂ ਕਰਾਉਣਾ ਜ਼ਰੂਰੀ ਸੀ ਕਿ ਝੋਨੇ ਦਾ ਸੀਜ਼ਨ ਹੈ, ਕਿਸੇ ਨੇ ਟਰਾਂਸਫਾਰਮ ਬਦਲਣਾ, ਕਿਸੇ ਨੇ ਕਨੈਕਟਰ ਬਦਲਣਾ, ਕਿਸੇ ਨੇ ਪੋਲ ਇੱਧਰ ਕਰਨਾ ਹੈ, ਜਾਂ ਜਿਹੜੇ ਕਿਸਾਨਾਂ ਦੇ ਲੋਡ ਭਰੇ ਹੋਏ ਨੇ ਹਜੇ ਤੱਕ ਟਰਾਂਸਫਾਰਮ ਨਹੀਂ ਦਿੱਤੇ, ਜਾਂ ਜਿਹੜਾ ਕਿਸੇ ਦਾ ਬੋਰ ਖਰਾਬ ਹੋ ਜਾਂਦਾ ਹੈ, ਬੋਰਡ ਵੱਲੋਂ ਇਹ ਆਉਂਦਾ ਵੀ ਤੁਸੀਂ ਇੱਕ ਕਿੱਲੇ ਦੇ ਵਿੱਚ ਮੋਟਰ ਪਾਸੇ ਨਹੀਂ ਲਿਜਾ ਸਕਦੇ ਜੀ। ਇਹ ਜਿਹੜੀਆਂ ਸਾਡੀਆਂ ਕਿਸੇ ਚੀਜ਼ ਦੇ ਵਿੱਚ ਬੋਰਡ ਦਾ ਪੈਸੇ ਨਹੀਂ ਲੱਗਦਾ ਸੀ, ਅਸੀਂ ਕਹਿੰਦੇ ਸਾਨੂੰ ਮਨਜ਼ੂਰੀ ਦੀ ਲੋੜ ਹੈ, ਅਸੀਂ ਆਪਦੀ ਮੋਟਰ ਪਾ ਕੇ ਕਿਤੇ ਲਿਜਾ ਸਕੀਏ, ਸਾਡੀ ਮਨਜ਼ੂਰੀ ਦੇ ਸਾਰੀਆਂ ਗੱਲਾਂ ਤੋਂ ਕੋਡਾ ਸਾਹਿਬ ਫਿਰ ਸਰਕਾਰ ਨੂੰ ਕੀ ਦਿੱਕਤ ਆਈ ਇੱਥੋਂ, ਜਿਹੜਾ ਕਿ ਇੱਕ ਸ਼ਾਂਤਮਈ ਢੰਗ ਦੇ ਨਾਲ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ, ਤਾਂ ਇੱਕ ਮਰਨ ਵਰਤ ਦੇ ਉੱਪਰ ਦੁਬਾਰਾ ਤੋਂ ਡੱਲੇ ਸਾਹਿਬ ਦੇ ਵੱਲੋਂ ਬੈਠਿਆ ਗਿਆ ਸੀ, ਤਾਂ ਮੰਗਾਂ ਮਨਾਉਣ ਦੀ ਗੱਲ ਕੀਤੀ ਜਾ ਰਹੀ ਸੀ, ਲਾਗੂ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਸੀ। ਮਾਰਚ ਨੂੰ ਆਈਜੀ ਨਾਲ ਚਿੰਨਾ ਸਾਹਿਬ ਨਾਲ ਗੱਲ ਹੁੰਦੀ ਹੈ, ਐਸਐਸਪੀ ਨਾਲ ਗੱਲ ਹੁੰਦੀ ਹੈ, ਇਹਨਾਂ ਬਿਜਲੀ ਪ੍ਰਦਾਨ ਅਧਿਕਾਰੀ ਸੀ ਉਹਦੇ ਨਾਲ ਗੱਲ ਹੁੰਦੀ ਹੈ ਜੀ। ਤਾਂ ਉਹਨਾਂ ਵੱਲੋਂ ਇਹ ਆਈ ਹੈ ਵੀ ਜਿਹੜਾ ਤੁਸੀਂ ਕੁਛ ਮੁਲਾਜ਼ਮਾਂ ਦਾ, ਕੁਛ ਹੈਂਡੀਕੈਪਡ ਹੈ, ਕੁਛ ਸਾਡੀਆਂ ਭੈਣਾਂ ਨੇ, ਉਹਨਾਂ ਧੀਆਂ, ਉਹਨਾਂ ਨੂੰ ਤੁਸੀਂ ਰਿਹਾ ਕਰ ਦਿਓ ਜੀ। ਅਸੀਂ ਆਖਿਆ ਵੀ ਅਸੀਂ ਤਾਂ ਉਹਨਾਂ ਨੂੰ ਜਿਹੜਾ ਅੰਦਰ ਕੀਤਾ ਹੀ ਨਹੀਂ, ਅਸੀਂ ਤਾਂ 2 ਵਾਰੀ ਅਨਾਉਂਸਮੈਂਟ ਕਰਦੇ ਹਾਂ ਕਿ 20 ਮਿੰਟ ਦਿੱਤੇ, ਸਾਡੀਆਂ ਮੰਗਾਂ ਸਵਾਲ ਸਾਨੂੰ ਨਹੀਂ ਮਜਬੂਰੀ ਬਸ ਉਹ ਕਰਨਾ ਪੈਣਾ ਜੀ। ਤਾਂ ਉਹ ਜਿਹੜੇ ਮੁਲਾਜ਼ਮ ਸੀ, ਉਹ ਜਿਹੜੀਆਂ ਕੁੜੀਆਂ ਸੀ, ਉਹ ਨਿਕਲ ਸਕਦੀਆਂ ਸੀ, ਇਹਨੇ ਹਦਾਇਤਾਂ ਦੇ ਤਹਿਤ ਉਹ ਕੁੜੀਆਂ ਨੂੰ ਉੱਥੇ ਰੱਖਿਆ। ਇਹ ਮੈਨੇ ਉਹਨਾਂ ਨੇ ਲੇਖ ਖੋਲਿਆ, ਨਾ ਉਹਦਾ ਫੋਨ ਬੰਦ ਕਰ ਲਿਆ, ਜਾਣੇ ਵਿਉਂਤਬੰਦੀ ਸੀ ਸਰਕਾਰ ਦੀ, ਕੁਛ ਦੇਣ ਦੀ ਬਜਾਏ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ, ਸਾਡੀਆਂ ਜਿਹੜੀਆਂ ਮੰਗਾਂ ਉਵੇਂ ਕਰੇ ਜਾਣ, ਜਿਹੜਾ ਬਿਜਲੀ ਦਾ ਸਮਾਂ ਸੀਗਾ ਸਾਨੂੰ ਮਜਬੂਰੀ ਵਾਸਤੇ ਜਿਹੜਾ ਰੌਲਾ ਆਇਆ, ਜਿਹੜਾ 8 ਮਾਰਚ ਨੂੰ ਸਾਡਾ ਲੱਗਿਆ, 8 ਮਾਰਚ ਦੀ ਹੋਈ 8 ਜੂਨ ਤੋਂ ਬਾਅਦ ਵੀ ਸਾਡਾ ਉਮੀਕਰ ਜਾਰੀ ਸੀ। 13 ਜੂਨ ਜੋ ਕੁਝ ਇਹਨਾਂ ਨੇ ਕੀਤਾ ਸਰਕਾਰ ਨੇ ਇਤਿਹਾਸ ਦੇ ਵਿੱਚ ਲਿਖਿਆ ਜਾਂਦਾ ਜਿਹੜੀ ਕਾਬੂ ਗਈ ਜੀ, ਸਰਕਾਰ ਨੇ ਐਮਐਲਏ ਦਾ ਨਾਮ ਮੰਤਰੀ ਨਾਲ ਐਸਐਸਪੀ ਰਿਹਾ। ਅੱਜ ਸਾਡੀਆਂ ਕੋਈ ਭੈਣਾਂ, ਕੋਈ ਸਾਡੀਆਂ ਮਾਵਾਂ ਬਜ਼ੁਰਗ ਜਾਮ ਕਰੀਆਂ ਸੀ, ਇਹਨਾਂ ਨੂੰ ਘੇਰ ਕੇ ਉਹਨਾਂ ਨੂੰ ਪੱਖਾਂ ਚ ਲੈ ਕੇ ਗਏ ਨੇ ਜੀ, ਬੈਗ ਨਹੀਂ ਚੱਕਣ ਦਿੱਤੇ, ਚੂੜੇ ਪਾਉਣ ਦਿੱਤੇ, ਬਜ਼ੁਰਗਾਂ ਨੂੰ ਨਹਾਉਣ ਨਹੀਂ ਦਿੱਤਾ, ਇਹਨਾਂ ਨੇ ਜਿਹੜਾ ਅਤਿਆਚਾਰ ਕੀਤਾ ਹੈ। ਜਿਹੜਾ ਟੈਕਟਰ ਦਿਹਾੜੀ ਪਾਇਆ ਵਿਚਾਰਾ, ਮੇਰੇ ਕੋਲ ਰੁਜ਼ਗਾਰ ਇਹੀ ਸਾਧਨ ਹੈ, ਮੇਰੇ ਕੋਲ ਜਿਹੜਾ ਜੀ। ਕਰਦੇ ਨੇ ਵੀ ਤੁਸੀਂ ਆਹ ਛੱਡ ਦਿਓ, ਛੱਡ ਕੇ
ਜੀ ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਕਾਕਾ ਸਿੰਘ ਗੋਡਾ ਜਿਹੜੇ ਕਿ ਸਿੱਧੂਪੁਰ ਯੂਨੀਅਨ ਦੇ ਨਾਲ ਸੰਬੰਧਿਤ ਨੇ, ਤਾਂ ਪਿਛਲੇ ਦਿਨੀ ਅਸੀਂ ਇੱਥੋਂ ਕਵਰੇਜ ਕਰੀ ਤਾਂ ਤੁਹਾਨੂੰ ਦਿਖਾ ਦਿੰਦੇ ਹਾਂ। ਅੱਜ ਬਿਲਕੁਲ ਜਿਹੜਾ ਕਿ ਰੋਡ ਆ ਉਹ ਖਾਲੀ ਆ, ਤੁਸੀਂ ਦੇਖ ਸਕਦੇ ਹੋ ਆਵਾਜਾਈ ਜਿਹੜੀ ਉਹ ਚੱਲ ਰਹੀ ਆ। ਤਾਂ ਪਿਛਲੇ ਦਿਨੀ ਜਦੋਂ ਇਸ ਰੋਡ ਦੇ ਉੱਪਰ ਆ ਕੇ ਕਵਰੇਜ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਦਿਖਾਉਣੇ ਆ ਤਾਂ ਰੋਡ ਬਿਲਕੁਲ ਬਲੌਕ ਹੁੰਦਾ। ਤਾਂ ਇੱਧਰਲੇ ਪਾਸਿਓਂ ਤੜਕਸਾਰੀ ਜਿਹੜੀ ਕਿ ਪਾਉਂਦੀ ਆ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਜਿਹੜੇ ਕਿ ਟਿੱਪਰ ਭਰ ਕੇ ਲਗਾਏ ਜਾਂਦੇ। ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਇੱਥੇ ਤੈਨਾਤ ਨੇ। ਤਾਂ ਇਹ ਜਿਹੜੀਆਂ ਬੱਸਾਂ ਦੇ ਵਿੱਚ ਜਿਹੜੀ ਕਿ ਪੁਲਿਸ ਫੋਰਸ ਆਈ ਤਾਂ ਜਿਹੜੇ ਕਿਸਾਨ ਆਗੂ ਸੀ ਜਗਜੀਤ ਸਿੰਘ ਡੱਲੇਵਾਲ, ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ। ਤਾਂ ਇਹ ਸਵੇਰ ਦੀ ਜਿਹੜੀ ਕਿ ਘਟਨਾ ਵਾਪਰਦੀ ਆ ਤਾਂ ਸ਼ਾਇਦ ਸਰਕਾਰ ਦੇ ਵੱਲੋਂ ਜਿਹੜਾ ਕਿ ਇਹ ਐਕਸ਼ਨ ਆ ਵਾਰ-ਵਾਰ ਕੀਤਾ ਜਾਂਦਾ ਨਜ਼ਰ ਆਉਂਦਾ ਹੈਗਾ। ਤਾਂ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਤੁਹਾਨੂੰ ਪਾਵਰ ਹਾਊਸ ਰੋਡ ਦੀਆਂ ਦਿਖਾ ਰਹੇ ਹਾਂ, ਜਿਹੜਾ ਕਿ ਮੇਨ ਜਿਹੜਾ ਕਿ ਹੈੱਡ ਆਫਿਸ ਆ ਉਸ ਦੇ ਬਾਹਰ ਤੋਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਕਿਸਾਨ ਆਗੂਆਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਦੇ ਨਾਲ। ਤਾਂ ਬਿਲਕੁਲ ਅਸੀਂ ਕੌਮ ਸਾਹਮਣੇ ਖੜਿਆ ਪਾਵਰ ਹਾਊਸ ਰੋਡ ਦੇ ਬਿਲਕੁਲ ਮੌਜੂਦ ਹਾਂ ਅਸੀਂ, ਜਿੱਥੇ ਪਿਛਲੀ ਧਰਨਾ ਲਗਾਇਆ ਗਿਆ ਸੀ। ਤਾਂ ਅੱਜ ਸਵੇਰੇ ਤੜਕਸਾਰੀ ਪੁਲਿਸ ਦੇ ਵੱਲੋਂ ਜ਼ਬਰਦਸਤੀ ਦੇ ਨਾਲ ਜਿਹੜਾ ਧਰਨਾ ਉਹ ਚੁਕਾ ਦਿੱਤਾ ਜਾਂਦਾ। ਤਾਂ ਸਾਡੇ ਨਾਲ ਸਿੱਧੂਪੁਰ ਦੇ ਜਨਰਲ ਸਕੱਤਰ ਮੌਜੂਦ ਨੇ, ਫੋਨ ਕਾਲ ਤੇ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੋਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਤੇ। ਕੋਡਾ ਸਾਹਿਬ ਸਵੇਰੇ ਤੜਕਸਾਰ ਹੁੰਦੇ ਹੀ ਜਿਹੜਾ ਇੱਥੋਂ ਪ੍ਰਦਰਸ਼ਨ ਕਰ ਰਹੇ ਡੱਲੇਵਾਲ ਸਾਹਿਬ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਤਾਂ ਜਗ੍ਹਾ ਤੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਰੋਡ ਆ ਜਿਹੜੇ ਉਹ ਬਲੌਕ ਕੀਤੇ ਜਾ ਰਹੇ ਨੇ। ਲਾਜ਼ਮੀ ਹੈ ਅਸੀਂ ਜਿਹੜੇ 8 ਜੂਨ ਬਿਜਲੀ ਬੋਰਡ ਦੇ ਕਾਬੂ ਦੇ ਵਿੱਚ ਸੀਗੇ, ਸਾਡੀਆਂ ਕੁਝ ਕਿਸਾਨਾਂ ਦੀਆਂ ਬਿਜਲੀ ਨਾਲ ਸੰਬੰਧਿਤ ਮੰਗਾਂ ਜੀ 21 ਮੰਗਾਂ ਸੀ ਜਿਹੜੀਆਂ ਬਹੁਤ ਵਾਰੀ ਪੰਜਾਬ ਸਰਕਾਰ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ, ਧਾਰੀਵਾਲ ਨਾਲ ਗੱਲਬਾਤ ਹੋ ਚੁੱਕੀ ਹੈ। 3.5 ਘੰਟੇ 28 ਮੰਗਾਂ ਤੇ ਚਰਚਾ ਹੋਈ ਜੀ। ਮੰਨ ਗਈ ਸਰਕਾਰ ਵੀ ਮੰਗਾਂ ਜਾਇਜ਼ ਹੈ ਜੀ, ਵੀ ਲਾਗੂ ਕਰਾਂਗੇ ਬਿਲਕੁਲ। ਜਦੋਂ ਅਸੀਂ ਪੁੱਛਿਆ ਵੀ ਭਾਈ ਜਦੋਂ ਮੀਟਿੰਗ ਹੋਈ ਹੈ ਕਦੋਂ ਲਾਗੂ ਜੀ, ਕਹਿੰਦਾ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰ। ਮੁੱਖ ਮੰਤਰੀ ਕਹਿੰਦਾ ਵੀ ਚੇਅਰਮੈਨ ਅੱਜ ਮੀਟਿੰਗ ਦੇ ਵਿੱਚ ਧਾਰੀਵਾਲ ਕਹਿੰਦਾ ਇਹ ਨਹੀਂ, ਅਸੀਂ ਚੇਅਰਮੈਨ ਨਾਲ ਗੱਲ ਕਰਾਂਗੇ ਜੀ। ਤਾਂ ਫਿਰ ਅਸੀਂ 26 ਤਰੀਕ ਨੂੰ ਦੁਬਾਰਾ ਮੋਰਚੇ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਮੀਟਿੰਗ ਸੱਦੀ। ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਬਿਜਲੀ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਚੇਅਰਮੈਨ ਸਾਹਿਬ ਕੋਲ ਚੱਲ ਗਏ, ਇਹਨਾਂ ਮੰਗਾਂ ਦਾ ਹੱਲ ਤਾਂ ਕਰਾਉਣਾ ਜ਼ਰੂਰੀ ਸੀ ਕਿ ਝੋਨੇ ਦਾ ਸੀਜ਼ਨ ਹੈ, ਕਿਸੇ ਨੇ ਬਦਲਣਾ, ਕਿਸੇ ਨੇ ਗੇਟ ਬਦਲਣਾ, ਕਿਸੇ ਨੇ ਪੋਲਰ ਕਰਨਾ। ਜਿਹੜੇ ਕਿਸਾਨਾਂ ਦੇ ਲੋਡ ਭਰੇ ਹੋਏ ਨੇ ਹਜੇ ਤੱਕ ਟਰਾਂਸਫਰ ਨਹੀਂ ਦਿੱਤੇ, ਜਾਂ ਜਿਹੜਾ ਜਿਹਦਾ ਬੋਰ ਖਰਾਬ ਹੋ ਜਾਂਦਾ ਹੈ ਬੋਰਡ ਵੱਲੋਂ ਇਹ ਆਉਂਦਾ ਵੀ ਤੁਸੀਂ ਕਿੱਲੇ ਦੇ ਵਿੱਚ ਮੋਟਰ ਪਾਸੇ ਨਹੀਂ ਲਾ ਸਕਦੇ ਜੀ। ਇਹ ਜਿਹੀਆਂ ਮੰਗਾਂ ਜਿਹੜੀਆਂ ਸਾਡੀਆਂ 21 ਸੀ, ਜਿਹਦੇ ਵਿੱਚ ਬੋਰਡ ਦਾ ਪੈਸੇ ਨਹੀਂ ਲੱਗਦਾ ਸੀ, ਕਹਿੰਦੇ ਸਾਨੂੰ ਮਨਜ਼ੂਰੀ ਦੀ ਲੋੜ ਹੈ, ਅਸੀਂ ਆਪਦੀ ਮੋਟਰ ਪੱਟ ਕੇ ਕਿਤੇ ਲਿਜਾ ਸਕੀਏ, ਸਾਡੀ ਤੁਹਾਨੂੰ ਮਨਜ਼ੂਰੀ ਦੇ ਦਿਓ। ਸਾਰੀਆਂ ਗੱਲਾਂ ਤੋਂ ਆਪਾਂ ਵੱਟ ਕੇ ਕੋਡਾ ਸਾਹਿਬ ਫਿਰ ਸਰਕਾਰ ਨੂੰ ਦਿੱਕਤ ਆਈ ਇੱਥੋਂ, ਜਿਹੜਾ ਕਿ ਇੱਕ ਸ਼ਾਂਤਮਈ ਢੰਗ ਦੇ ਨਾਲ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ। ਤਾਂ ਇੱਕ ਮਰਨ ਵਰਤ ਦੇ ਉੱਪਰ ਦੁਬਾਰਾ ਤੋਂ ਡੱਲੇਵਾਲ ਸਾਹਿਬ ਦੇ ਬੈਠਿਆ ਗਿਆ ਸੀ, ਤਾਂ ਮੰਗਾਂ ਮਨਵਾਉਣ ਦੀ ਗੱਲ ਕੀਤੀ ਜਾ ਰਹੀ ਸੀ, ਲਾਗੂ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਸੀ। ਸਾਡੀ 8 ਮਾਰਚ ਨੂੰ ਆਈਜੀ ਨਾਲ ਚੀਨਾ ਸਾਹਿਬ ਨਾਲ ਗੱਲ ਹੁੰਦੀ ਹੈ, ਐਸਐਸਪੀ ਨਾਲ ਗੱਲ ਹੁੰਦੀ ਹੈ, ਇਹਨਾਂ ਦਾ ਬਿਜਲੀ ਬੋਰਡ ਦਾ ਅਧਿਕਾਰੀ ਸੀ ਉਹਦੇ ਨਾਲ ਗੱਲ ਹੁੰਦੀ ਹੈ ਜੀ। ਤਾਂ ਉਹਨਾਂ ਵੱਲੋਂ ਇਹ ਆਈ ਹੈ ਵੀ ਜੇ ਤੁਸੀਂ ਕੁਝ ਮੁਲਾਜ਼ਮਾਂ ਦਾ, ਕੁਝ ਹੈਂਡੀਕੈਪ ਹੈ, ਕੁਝ ਸਾਡੀਆਂ ਭੈਣਾਂ ਨੇ ਉਹਨਾਂ ਧੀਆਂ, ਉਹਨਾਂ ਨੂੰ ਤੁਸੀਂ ਰਿਹਾ ਕਰ ਦਿਓ ਜੀ। ਅਸੀਂ ਆਖਿਆ ਵੀ ਅਸੀਂ ਤਾਂ ਉਹਨਾਂ ਨੂੰ ਜਿਹੜਾ ਅੰਦਰ ਕੀਤਾ ਹੀ ਨਹੀਂ, ਉਹ ਅਸੀਂ ਅਨਾਉਂਸਮੈਂਟ ਕਰਦੇ ਆ ਕਿ 20 ਮਿੰਟ ਦਿੱਤੇ, ਸਾਡੀਆਂ ਜਿਹੜੀਆਂ ਮਜਬੂਰੀ ਬਸ ਉਹ ਕਰਨਾ ਪੈਣਾ ਜੀ। ਜਿਹੜੇ ਮੁਲਾਜ਼ਮ ਸੀ, ਉਹ ਜਿਹੜੀਆਂ ਕੁੜੀਆਂ ਸੀ ਉਹ ਨਿਕਲ ਸਕਦੀਆਂ ਸੀ, ਮੈਂ ਨੇ ਹਦਾਇਤਾਂ ਦੇ ਤਹਿਤ ਉਹ ਕੁੜੀਆਂ ਨੂੰ ਉੱਥੇ ਰੱਖਿਆ। ਇਹ ਮੰਤਰੀ ਉਹਨਾਂ ਨੇ ਲੇਖ ਖੋਲਿਆ, ਨਾ ਤਾਂ ਫੋਨ ਬੰਦ ਕਰ ਲਿਆ। ਨੋਟਬੰਦੀ ਸੀ ਸਰਕਾਰ ਦੀ ਕੁਝ ਦੇਣ ਦੀ ਬਜਾਏ ਕਿਸਾਨ ਅੰਦੋਲਨ ਨੂੰ ਬਦਨਾਮ, ਸਾਡੀਆਂ ਜਿਹੜੀਆਂ
ਜੀ। 13 ਜੂਨ ਨੂੰ ਉਹ ਕੁਛ ਇਹਨਾਂ ਨੇ ਕੀਤਾ ਸਰਕਾਰ ਨੇ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਜੀ। ਨਿਗਰਾਨੀ ਵਾਲੀ ਜਿਹੜੀ ਘਟਨਾ ਵਾਪਰੀ ਜੀ। ਸਰਕਾਰ ਰਹੀ ਨਾ ਉਹ ਐਮਐਲਏ ਸੁਸਤੀ ਰਿਹਾ। ਅੱਜ ਸਾਡੀਆਂ ਕੋਈ ਭੈਣਾਂ ਕੋਈ ਸਾਡੀਆਂ ਮਾਵਾਂ ਬਜ਼ੁਰਗ 3 ਵਜੇ ਸਤਨਾਮ ਜਾਪ ਕਰ ਰਹੀਆਂ ਸੀ। ਮੈਨੂੰ ਘੇਰ ਕੇ ਉਹਨਾਂ ਨੂੰ ਕ੍ਰਿਸ਼ਕੀ ਜ਼ਿੰਮੇਵਾਰ ਦੇ ਪੱਖਾਂ 'ਚ ਲੈ ਕੇ ਗਏ, ਬੈਗ ਨਹੀਂ ਚੱਕਣ ਦਿੱਤੇ, ਜੋੜੇ ਵੀ ਲੋਕਾਂ ਨੂੰ ਨਹਾਉਣ ਨਹੀਂ ਦਿੱਤਾ ਗਿਆ। ਇਹਨਾਂ ਨੇ ਅਤਿਆਚਾਰ ਕੀਤਾ। ਬਾਅਦ ਜਿਹੜਾ ਨਹੀਂ ਪਾਇਆ ਵਿਚਾਰਾ ਮੇਰੇ ਕੋਲ ਜਗਾਰ ਇਹੀ ਸਾਧਨ ਹੈ। ਮੇਰੇ ਕਹਿੰਦੇ ਦਾ ਜਿਹੜਾ ਸਾਰਾ ਸਮਾਨ ਚੱਲਿਆ ਗਿਆ ਉਹ ਥਾਣੇ 'ਚ ਲੈ ਕੇ ਗਏ ਹੈ। ਜਿਹੜੇ ਵਹੀਕਲ ਥਾਣੇ 'ਚ ਲੈ ਕੇ ਗਏ ਨੇ ਫੜ ਕੇ ਥਾਣੇ 'ਚ ਲੈ ਕੇ ਗਏ, ਉਸ ਜਗ੍ਹਾ ਤੇ ਛੱਡੇ ਗਏ ਆ ਜੀ। ਅਸੀਂ ਖੇਤੀ ਕਰਦੇ ਆ, ਜਿਹੜਾ ਤੁਸੀਂ ਸਵਾਲ ਕੀਤਾ ਪੰਜਾਬ ਦੇ ਵਿੱਚ ਜਾਮ ਲੱਗਣੇ ਲਾਜ਼ਮੀ ਸੀ। ਜਦੋਂ 7 ਮਈ ਧਰਨੇ ਦੇ ਵਿੱਚ ਸਰਕਾਰ ਪਤਾ ਲੱਗ ਜੇ, ਕੋਈ ਅਨਾਉਂਸਮੈਂਟ ਨਹੀਂ ਕੀਤੀ ਸਰਕਾਰ ਨੇ ਜੀ। ਕੋਈ ਐਸਐਸਪੀ ਦਾ ਬੰਦ ਕਰਦੇ ਆ ਜਾਂ ਕੋਈ ਮੰਗ ਗੱਲ ਕਰਦੇ ਨੇ ਗੇਟ ਛੱਡ ਦਿਓ ਜਾਂ ਛੱਡ ਦਿਓ। ਇਹਨਾਂ ਨੇ 4 ਚਪੇਰੇ ਆਪਦੇ ਤਾਲੇ ਤੋੜ ਕੇ ਉਸ ਵੜ ਕੇ ਕੰਧਾਂ ਪੂਰੀ ਲਿਆ ਕੇ ਇਹਨਾਂ ਨੇ ਘੇਰੇ ਜੀ। ਉਹ ਜਿਹੜਾ ਕੁਝ ਹੋਇਆ ਜਿਹੜੇ ਸਾਡੇ ਆਗੂ ਹਜੇ ਵੀ ਖੇਡ ਨੇ, ਜਿਹੜੇ ਮਰਨ ਵਾਸਤੇ 5 ਆਗੂ ਬੈਠੇ ਸੀ ਵੀ ਅਸੀਂ ਕੋਈ ਚੀਜ਼ ਜਿੰਨਾ ਚਿਰ ਸਾਡੀ ਸਰਕਾਰ ਮੰਗਾ ਲਾਗੂ ਨਹੀਂ ਕਰਦੀ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਕਾਕਾ ਸਿੰਘ ਕੇ ਸਿੱਧੂਪੁਰ ਯੂਨੀਅਨ ਦੇ ਨਾਲ ਸੰਬੰਧਿਤ ਨੇ, ਤਾਂ ਅਸੀਂ ਇੱਥੋਂ ਕਵਰੇਜ ਕਰੀ ਤਾਂ ਬਿਲਕੁਲ ਜਿਹੜਾ ਕਿ ਰੋਡ ਆ ਉਹ ਖਾਲੀ ਆ। ਤਾਂ ਤੁਸੀਂ ਦੇਖ ਸਕਦੇ ਹੋ ਤਾਂ ਪਿਛਲੇ ਦਿਨੀ ਜਦੋਂ ਇਸ ਰੋਡ ਦੇ ਉੱਪਰ ਆ ਕੇ ਕਵਰੇਜ ਕਰਦੇ ਆ ਤਾਂ ਦਿਖਾਉਣੇ ਆ ਤਾਂ ਇਹ ਰੋਡ ਬਿਲਕੁਲ ਬਲੌਕ ਹੁੰਦਾ। ਤੜਕਸਾਰੀ ਜਿਹੜੀ ਕਿ ਪੁਲਿਸ ਆਉਂਦੀ ਆ, ਪੰਜਾਬ ਪੁਲਿਸ ਦੇ ਵੱਲੋਂ ਵੱਡੇ ਜਿਹੜੇ ਕਿ ਟਿੱਪਰ ਭਰ ਕੇ ਲਗਾਏ ਜਾਂਦੇ ਨੇ। ਤਾਂ ਹੁਣ ਵੀ ਤੁਸੀਂ ਦੇਖ ਸਕਦੇ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਇੱਥੇ ਤਾਇਨਾਤ ਨੇ। ਤਾਂ ਇਹ ਜਿਸਾਂ ਦੇ ਵਿੱਚ ਜਿਹੜੀ ਕਿ ਪੁਲਿਸ ਫੋਰਸ ਆਈ ਤਾਂ ਜਿਹੜੇ ਕਿਸਾਨ ਸੀ ਜਾਂ ਜਿਹੜੇ ਕਿਸਾਨ ਆਗੂ ਸੀ ਬਾਲ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ। ਸਵੇਰ ਦੀ ਜਿਹੜੀ ਕਿ ਘਟਨਾ ਵਾਪਰਦੀ ਆ ਤਾਂ ਸ਼ਾਇਦ ਦੇ ਵੱਲੋਂ ਜਿਹੜਾ ਕਿ ਇਹ ਐਕਸ਼ਨ ਆ ਵਾਰ-ਵਾਰ ਕੀਤਾ ਜਾਂਦਾ ਨਜ਼ਰ ਆਉਂਦਾ ਗਾ। ਤਾਂ ਇਹ ਤਸਵੀਰਾਂ ਪਾਵਰ ਹਾਊਸ ਰੋਡ ਦੀਆਂ ਦਿਖਾ ਰਹੇ ਆ, ਜਿਹੜਾ ਕਿ ਮੇਨ ਜਿਹੜਾ ਕਿ ਹੈੱਡ ਬਾਹਰ ਤੋਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ। ਕੋਸ਼ਿਸ਼ ਕਰਾਂਗੇ ਕਿ ਵਾਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਜਾਵੇ। ਤੁਸੀਂ ਜੁੜੇ ਉਸ ਟੀਵੀ ਦੇ ਨਾਲ। ਤਾਂ ਬਿਲਕੁਲ ਅਸੀਂ ਪਾਵਰਕਾਮ ਦੇ ਸਾਹਮਣੇ ਖੜਿਆ, ਪਾਵਰ ਹਾਊਸ ਰੋਡ ਦੇ ਬਿਲਕੁਲ ਮੌਜੂਦ ਹਾਂ ਅਸੀਂ, ਜਿੱਥੇ ਪਿਛਲੇ ਦਿਨੀ ਧਰਨਾ ਲਗਾਇਆ ਗਿਆ ਸੀ। ਤਾਂ ਅੱਜ ਸਵੇਰੇ ਪੁਲਿਸ ਦੇ ਵੱਲੋਂ ਜ਼ਬਰਦਸਤੀ ਦੇ ਨਾਲ ਜਿਹੜਾ ਧਰਨਾ ਉਹ ਚੁਕਾ ਦਿੱਤਾ ਜਾਂਦਾ। ਤਾਂ ਜਨਰਲ ਸਕੱਤਰ ਮੌਜੂਦ ਨੇ, ਫੋਨ ਕਾਲ ਤੇ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਹੈ ਜੀ ਇੰਡੋਸ ਟੀਵੀ ਤੇ। ਕੋਡਾ ਸਾਹਿਬ ਸਵੇਰੇ ਤੜਕਸਾਰ ਇੱਥੋਂ ਪ੍ਰਦਰਸ਼ਨ ਕਰ ਰਹੇ ਡੱਲੇਵਾਲ ਸਾਹਿਬ ਨੂੰ ਵਿੱਚ ਲੈ ਲਿਆ ਗਿਆ। ਤਾਂ ਜਗ੍ਹਾ ਜਗ੍ਹਾ ਤੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਰੋਡ ਆ ਜਿਹੜੇ ਉਹ ਬਲੌਕ ਕੀਤੇ ਜਾ ਰਹੇ। ਦੇਖੋ ਇਹ ਲਾਜ਼ਮੀ ਹੈ। ਅਸੀਂ ਜਿਹੜੇ 8 ਜੂਨ ਦੇ ਬੈਠੇ ਸੀਗੇ, ਸਾਡੀਆਂ ਕੁਝ ਕਿਸਾਨਾਂ ਮਦਦ ਮੰਗਾਂ ਜੀ। 21 ਮੰਗਾਂ ਬਹੁਤ ਵਾਰੀ ਪੰਜਾਬ ਸਰਕਾਰ ਨਾਲ ਸਾਡੀ ਗੱਲਬਾਤ ਹੈ, ਧਾਰੀਵਾਲ ਨਾਲ ਗੱਲਬਾਤ 3 ਘੰਟੇ 28 ਮੰਗਾਂ ਤੇ ਚਰਚਾ ਹੋਈ ਜੀ। ਮੰਨ ਗਏ ਵੀ ਮੰਗਾਂ ਜਾਇਜ਼ ਹੈ ਜੀ। ਬਿਲਕੁਲ ਜਦੋਂ ਅਸੀਂ ਪੁੱਛਿਆ ਵੀ ਭਾਈ ਜਦੋਂ ਮੀਟਿੰਗ ਹੋਈ ਹੈ ਕਦੋਂ ਲੱਗੂ ਜੀ, ਕਹਿੰਦਾ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰ। ਮੁੱਖ ਮੰਤਰੀ ਕਹਿੰਦਾ ਵੀ ਚੇਅਰਮੈਨ ਅੱਜ ਮੀਟਿੰਗ ਦੇ ਵਿੱਚ ਧਾਰੀਵਾਲ ਕਹਿੰਦਾ ਇਹ ਨਹੀਂ ਕਰਾਂਗੇ ਜੀ। ਤਾਂ ਫਿਰ ਅਸੀਂ 26 ਤਰੀਕ ਨੂੰ ਦੁਬਾਰਾ ਮੋਰਚੇ ਦੀ ਸੰਯੁਕਤ ਕਿਸਾਨ ਮੋਰਚਾ ਗਏ, ਮੀਟਿੰਗ ਸੱਦੀ। ਮੀਟਿੰਗ ਦੇ ਵਿੱਚ ਜਾ ਕੇ ਬਿਜਲੀ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਚੇਅਰਮੈਨ ਸਾਹਿਬ ਕੋਲ ਚੱਲ ਗਏ। ਇਹਨਾਂ ਦਾ ਮਸਲਾ ਆਉਣਾ ਜ਼ਰੂਰੀ ਸੀ ਕਿ ਝੋਨੇ ਕਿਸੇ ਨੇ ਟਰਾਂਸਫਾਰਮ ਬਦਲਣਾ ਹੈ, ਕਿਸੇ ਨੇ ਕਨੈਕਟਰ ਬਦਲਣਾ ਹੈ, ਕਿਸੇ ਨੇ ਪੋਲ ਇੱਧਰ ਕਰਨਾ ਹੈ, ਜਾਂ ਜਿਹੜੇ ਕਿਸਾਨਾਂ ਲੋਡ ਭਰੇ ਹੋਏ ਨੇ ਹਜੇ ਤੱਕ ਟਰਾਂਸਫਾਰਮ ਨਹੀਂ ਦਿੱਤਾ, ਜਾਂ ਜਿਹੜਾ ਕਿਸੇ ਦਾ ਹੋਰ ਖਰਾਬ ਹੋ ਜਾਂਦਾ ਹੈ ਬੋਰਡ ਵੱਲੋਂ ਇਹ ਆਉਂਦਾ ਵੀ ਤੁਸੀਂ 1 ਕਿੱਲੇ ਦੇ ਵਿੱਚ ਮੋਟਰ ਪਾਸੇ ਨਹੀਂ ਲਿਜਾ ਸਕਦੇ। ਮੰਗਾਂ ਜਿਹੜੀਆਂ ਸਾਡੀ ਬੋਰਡ ਦਾ ਪੈਸੇ ਦੀ ਸਾਨੂੰ ਮਨਜ਼ੂਰੀ ਦੀ ਲੋੜ ਹੈ, ਅਸੀਂ ਜਾ ਸਕੀਏ, ਸਾਡੀ ਤੁਹਾਨੂੰ ਮਨਜ਼ੂਰੀ ਦੇ ਦਿਓ। ਗੱਲਾਂ ਕੋਡਾ ਸਾਹਿਬ ਫਿਰ ਸਰਕਾਰ ਨੂੰ ਕੇ ਦੇ ਨਾਲ ਇੱਕ ਪ੍ਰਦਾ ਦੇ ਉੱਪਰ ਦੁਬਾਰਾ ਬੈਠਿਆ ਗਿਆ ਸੀ ਮਨਵਾਉਣ ਦੀ ਕਰਵਾਉਣ ਦੀ ਗੱਲ ਮਾਰਜਿਨ ਬਿਜਲੀ ਬੋਰਡ ਜੀ। ਤਾਂ ਉਹਨਾਂ ਵੱਲੋਂ ਮੁਲਾਜ਼ਮਾਂ ਦਾ ਕੁਝ ਸਾਡੀਆਂ ਜੀ ਉਹਨਾਂ ਨੂੰ ਅਸੀਂ ਲੋਕਮੈਂਟ ਕੇ 20 ਸਾਡੀਆਂ ਜੇ ਮਜਬੂਰ ਹੋ ਗਏ ਮੁਲਾਜ਼ਮ ਦੀ ਇਹਨਾਂ ਨੂੰ ਕੁੜੀਆਂ ਨੂੰ ਇੱਕ ਦਾ ਫੋਨ ਜਾਣੇ ਕੰਮ ਜਾਣ ਦਾ ਸਮਝ ਕਰ ਰਹੇ ਜਾਣ ਜਿਹੜਾ ਬਿਜਲੀ ਦਾ ਸਮਾਂ ਸੀਗਾ ਸਾਨੂੰ ਮਜਬੂਰੀ ਵਾਸਤੇ ਜਿਹੜਾ ਬੁਲਾਇਆ। ਜਿਹੜਾ 8 ਮਾਰਚ ਨੂੰ ਸਾਡਾ ਲੱਗਿਆ 8 ਮਾਰਚ ਦੀ ਹੋਈ 8 ਜੂਨ ਤੋਂ ਬਾਅਦ ਅਸੀਂ ਸਾਡਾ
ਹੋਮ ਜ਼ਿਕਰ ਜਾਰੀ ਸੀ। ਜੀ 13 ਜੂਨ ਜੋ ਕੁਝ ਇਹਨਾਂ ਨੇ ਕੀਤਾ ਸਰਕਾਰ ਨੇ ਇਤਿਹਾਸ ਦੇ ਵਿੱਚ ਲਿਖਿਆ ਜਾਣਾ। ਜੀ ਗਰਾਰੀ ਜਿਹੜੀ ਘਟਨਾ ਵਾਪਰੀ ਜੀ ਸਰਕਾਰ ਰਹੀ ਨਾ ਉਹ ਐਮਐਲਏ ਰਿਹਾ ਨਾ ਉਹ ਮੰਤਰੀ ਨਾ ਐਸਐਸਪੀ ਰਿਹਾ। ਅੱਜ ਸਾਡੀਆਂ ਕੋਈ ਭੈਣਾਂ ਕੋਈ ਸਾਡੀਆਂ ਮਾਵਾਂ ਬਜ਼ੁਰਗ 3 ਵਜੇ ਸਤਨਾਮ ਜਾਪ ਕਰ ਰਹੀਆਂ ਸੀ। ਇਹਨਾਂ ਨੇ 4 ਸਵੇਰ ਘੇਰ ਕੇ ਉਹਨਾਂ ਨੂੰ ਕ੍ਰਿਸ਼ਕੀ ਜ਼ਿੰਮੇਵਾਰ ਦੇ ਪੱਖਾਂ 'ਚ ਲੈ ਕੇ ਗਏ ਨੇ ਜੀ ਬੈਗ ਨਹੀਂ ਚੱਕਣ ਦਿੱਤੇ, ਜੋੜੇ ਨਹੀਂ ਪਾਉਣ ਦਿੱਤੇ, ਬਜ਼ੁਰਗਾਂ ਨੂੰ ਨਹਾਉਣ ਨਹੀਂ ਦਿੱਤਾ ਗਿਆ। ਇਹਨਾਂ ਨੇ ਉਹ ਜਿਹੜਾ ਅਤਿਆਚਾਰ ਕੀਤਾ ਹੈ ਆ ਜਿਹੜਾ ਟੈਂਟਾਂ ਦਿਹਾੜੀ ਪਾਇਆ ਵਿਚਾਰਾ ਮੇਰੇ ਕੋਲ ਰੁਜ਼ਗਾਰ ਹੀ ਸਾਧਨ ਹੈ, ਮੇਰੇ ਕਿਤੇ ਜਿਹੜਾ ਕੋਈ ਹੈ ਉਹ ਵੀ ਪੁੱਛਿਆ ਟੈਂਟ ਦੇ ਨੇੜੇ ਨਹੀਂ ਆਉਂਦਾ ਤਾਂ ਸਪੀਕਰ ਵਾਲੇ ਨੂੰ ਪੁੱਛਿਆ ਜੋ ਇਹਨਾਂ ਨੇ ਸਾਰਾ ਸਮਾਨ ਕੱਢਿਆ ਗਿਆ ਉਹ ਆਪਣੇ ਥਾਣੇ 'ਚ ਲੈ ਕੇ ਗਏ ਹੈ। ਜਿਹੜੇ ਵਹੀਕਲ ਥਾਣੇ 'ਚ ਲੈ ਕੇ ਗਏ ਨੇ ਉਹ ਸਾਡੇ ਜਿਹੜੇ ਆਗੂ ਹੈ ਉਹ ਫੜ ਕੇ ਥਾਣੇ 'ਚ ਲੈ ਕੇ ਗਏ ਉਸ ਜਗ੍ਹਾ ਤੇ ਛੱਡੇ ਗਏ ਆ ਜੀ ਤਾਂ ਇਹਦੀ ਅਸੀਂ ਖੇਤੀ ਕਰਦੇ ਹਾਂ। ਜਿਹੜਾ ਤੁਸੀਂ ਸਵਾਲ ਕੀਤਾ ਸੀ ਵੀ ਅੱਜ ਪੰਜਾਬ ਦੇ ਵਿੱਚ ਪੁਲਿਸ ਜਾਮ ਲੱਗੇ ਨੇ ਜਾਮ ਲੱਗਣੇ ਲਾਜ਼ਮੀ ਸੀ। ਜਦੋਂ 7 ਮਈ ਧਰਨੇ ਦੇ ਵਿੱਚ ਸਰਕਾਰ ਤਾਂ ਲੱਗ ਜੇ ਕੋਈ ਅਨਾਉਂਸਮੈਂਟ ਨਹੀਂ ਕੀਤੀ ਸਰਕਾਰ ਨੇ ਜੀ ਕੋਈ ਐਸਐਸਪੀ ਦਾ ਅਰਜ਼ਮਾਨਾਂ ਦਾ ਅਨਾਉਂਸਮੈਂਟ ਕਰਦੇ ਹੈ ਜਾਂ ਕੋਈ ਮੰਗ ਗੱਲ ਕਰਦੇ ਨੇ ਵੀ ਤੁਸੀਂ ਆਹ ਗੱਲ ਗੇਟ ਛੱਡ ਦਿਓ ਜਾਂ ਛੱਡ ਦਿਓ। ਇਹਨਾਂ ਨੇ 4 ਸਵੇਰੇ ਆਪਦੇ ਤਾਲੇ ਤੋੜ ਕੇ ਅੰਦਰ ਦੀ ਫੋਰਸ ਮਰ ਕੇ ਕੰਧਾਂ ਪੂੰਦੀ ਲਿਆ ਕੇ ਇਹਨਾਂ ਨੇ ਘੇਰਿਆ ਜਾਣੇ ਸਾਰਾ ਕੁਝ। ਜੀ ਉਹ ਜਿਹੜਾ ਕੁਝ ਹੋਇਆ ਉਹਦੇ ਵਿੱਚ ਜਿਹੜੇ ਸਾਡੇ ਆਗੂ ਹਜੇ ਵੀ ਡੇਢ ਨੇ ਜਿਹੜੇ ਮਰਨ ਵਾਸਤੇ 5 ਆਗੂ ਬੈਠੇ ਸੀ ਵੀ ਅਸੀਂ ਕੋਈ ਟ੍ਰੀਟਮੈਂਟ ਨਹੀਂ ਲਵਾਂਗੇ ਜਿੰਨਾ ਚਿਰ ਸਾਡੀ ਸਰਕਾਰ ਮੰਗਾਂ ਲਾਗੂ ਨਹੀਂ ਕਰਦੀ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਕਾਕਾ ਸਿੰਘ ਕੋਟੜਾ ਜਿਹੜੇ ਕਿ ਸਿੱਧੂਪੁਰ ਯੂਨੀਅਨ ਦੇ ਨਾਲ ਸੰਬੰਧਿਤ ਨੇ ਤਾਂ ਪਿਛਲੇ ਦਿਨੀ ਅਸੀਂ ਇੱਥੋਂ ਕਵਰੇਜ ਕਰੀ ਤਾਂ ਤੁਹਾਨੂੰ ਦਿਖਾ ਦਿੰਦੇ ਹਾਂ। ਅੱਜ ਬਿਲਕੁਲ ਜਿਹੜਾ ਕਿ ਰੋਡ ਆ ਉਹ ਖਾਲੀ ਆ ਤਾਂ ਤੁਸੀਂ ਦੇਖ ਸਕਦੇ ਹੋ ਆਵਾਜਾਈ ਆ ਜਿਹੜੀ ਉਹ ਚੱਲ ਰਹੀ ਆ। ਤਾਂ ਪਿਛਲੇ ਦਿਨੀ ਜਦੋਂ ਇਸ ਰੋਡ ਦੇ ਉੱਪਰ ਆ ਕੇ ਕਵਰੇਜ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਦਿਖਾਉਣੇ ਆ ਤਾਂ ਇਹ ਰੋਡ ਬਿਲਕੁਲ ਬਲੌਕ ਹੁੰਦਾ। ਤਾਂ ਇਧਰਲੇ ਪਾਸਿਓਂ ਤੜਕਸਾਰੀ ਜਿਹੜੀ ਕਿ ਪੁਲਿਸ ਆਉਂਦੀ ਆ, ਪੰਜਾਬ ਪੁਲਿਸ ਦੇ ਵੱਲੋਂ ਵੱਡੇ ਜਿਹੜੇ ਕਿ ਟਿੱਪਰ ਭਰ ਕੇ ਲਗਾਏ ਜਾਂਦੇ ਨੇ। ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਇੱਥੇ ਤਾਇਨਾਤ ਨੇ। ਤਾਂ ਇਹ ਜਿਹੜੀਆਂ ਬੱਸਾਂ ਦੇ ਵਿੱਚ ਜਿਹੜੀ ਕਿ ਪੁਲਿਸ ਫੋਰਸ ਆਈ ਤਾਂ ਜਿਹੜੇ ਕਿਸਾਨ ਸੀ ਜਾਂ ਜਿਹੜੇ ਕਿਸਾਨ ਆਗੂ ਸੀ ਜਗਜੀਤ ਸਿੰਘ ਡੱਲੇਵਾਲ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ। ਤਾਂ ਇਹ ਸਵੇਰ ਦੀ ਜਿਹੜੀ ਕਿ ਘਟਨਾ ਵਾਪਰਦੀ ਆ ਤਾਂ ਸ਼ਾਇਦ ਸਰਕਾਰ ਦੇ ਵੱਲੋਂ ਜਿਹੜਾ ਕਿ ਇਹ ਐਕਸ਼ਨ ਆ ਵਾਰ-ਵਾਰ ਕੀਤਾ ਜਾਂਦਾ ਨਜ਼ਰ ਆਉਂਦਾ ਗਾ। ਤਾਂ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਅੱਜ ਤੁਹਾਨੂੰ ਪਾਵਰ ਹਾਊਸ ਰੋਡ ਦੀਆਂ ਦਿਖਾ ਰਹੇ ਹਾਂ, ਜਿਹੜਾ ਕਿ ਮੇਨ ਜਿਹੜਾ ਕਿ ਹੈੱਡ ਆਫਿਸ ਆ ਉਸ ਦੇ ਬਾਹਰ ਤੋਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਕਿਸਾਨ ਆਗੂਆਂ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਤਾਂ ਬਿਲਕੁਲ ਅਸੀਂ ਪਾਵਰਕੌਮ ਦੇ ਸਾਹਮਣੇ ਖੜ੍ਹੇ ਹਾਂ, ਪਾਵਰ ਹਾਊਸ ਰੋਡ ਦੇ ਬਿਲਕੁਲ ਮੌਜੂਦ ਹਾਂ ਅਸੀਂ ਜਿੱਥੇ ਪਿਛਲੇ ਦਿਨੀ ਧਰਨਾ ਲਗਾਇਆ ਗਿਆ ਸੀ। ਤਾਂ ਅੱਜ ਸਵੇਰੇ ਤੜਕਸਾਰੀ ਪੁਲਿਸ ਦੇ ਵੱਲੋਂ ਜ਼ਬਰਦਸਤੀ ਦੇ ਨਾਲ ਜਿਹੜਾ ਧਰਨਾ ਉਹ ਚੁਕਾ ਦਿੱਤਾ ਜਾਂਦਾ। ਤਾਂ ਸਾਡੇ ਨਾਲ ਸਿੱਧੂਪੁਰ ਦੇ ਜਨਰਲ ਸਕੱਤਰ ਮੌਜੂਦ ਨੇ, ਫੋਨ ਕਾਲ ਤੇ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੋਟੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਤੇ। ਕੋਟੜਾ ਸਾਹਿਬ ਸਵੇਰੇ ਤੜਕਸਾਰ ਹੁੰਦਿਆਂ ਹੀ ਜਿਹੜਾ ਇੱਥੋਂ ਪ੍ਰਦਰਸ਼ਨ ਕਰ ਰਹੇ ਡੱਲੇਵਾਲ ਸਾਹਿਬ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਤਾਂ ਜਗ੍ਹਾ ਜਗ੍ਹਾ ਤੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਰੋਡ ਆ ਜਿਹੜੇ ਉਹ ਬਲੌਕ ਕੀਤੇ ਜਾ ਰਹੇ ਨੇ। ਦੇਖੋ ਇਹ ਲਾਜ਼ਮੀ ਹੈ, ਅਸੀਂ ਜਿਹੜੇ 8 ਜੂਨ ਬਿਜਲੀ ਬੋਰਡ ਦੇ ਦਫ਼ਤਰ ਦੇ ਬੈਠੇ ਸੀਗੇ, ਸਾਡੀਆਂ ਕੁਝ ਕਿਸਾਨਾਂ ਦੀਆਂ ਬਿਜਲੀ ਨਾਲ ਸੰਬੰਧਿਤ ਮੰਗਾਂ ਜੀ 21 ਮੰਗਾਂ ਸੀ ਜਿਹੜੀਆਂ ਬਹੁਤ ਵਾਰੀ ਪੰਜਾਬ ਸਰਕਾਰ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ, ਧਾਰੀਵਾਲ ਨਾਲ ਗੱਲਬਾਤ ਹੋ ਚੁੱਕੀ ਹੈ। 3.5 ਘੰਟੇ 28 ਮੰਗਾਂ ਤੇ ਚਰਚਾ ਹੋਈ ਜੀ। ਮੰਨ ਗਈ ਸਰਕਾਰ ਵੀ ਮੰਗਾਂ ਜਾਇਜ਼ ਹੈ ਜੀ, ਵੀ ਲਾਗੂ ਕਰਾਂਗੇ। ਬਿਲਕੁਲ ਜਦੋਂ ਅਸੀਂ ਪੁੱਛਿਆ ਵੀ ਭਾਈ ਜਦੋਂ ਮੀਟਿੰਗ ਹੋਈ ਹੈ ਕਦੋਂ ਲਾਗੂ, ਕਹਿੰਦਾ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰ। ਮੁੱਖ ਮੰਤਰੀ ਕਹਿੰਦਾ ਵੀ ਚੇਅਰਮੈਨ ਅੱਜ ਮੀਟਿੰਗ ਦੇ ਵਿੱਚ, ਧਾਰੀਵਾਲ ਕਹਿੰਦਾ ਹੈ ਨਹੀਂ ਅਸੀਂ ਚੇਅਰਮੈਨ ਨਾਲ ਗੱਲ ਕਰਾਂਗੇ ਜੀ। ਤਾਂ ਫਿਰ ਅਸੀਂ 26 ਤਰੀਕ ਨੂੰ ਦੁਬਾਰਾ ਮੋਰਚੇ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਮੀਟਿੰਗ ਸੱਦੀ। ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਬਿਜਲੀ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਚੇਅਰਮੈਨ ਸਾਹਿਬ ਕੋਲ ਚੱਲ ਗਏ। ਇਹਨਾਂ ਮਸਲਿਆਂ ਦਾ ਹੱਲ ਤਾਂ ਕਰਾਉਣਾ ਜ਼ਰੂਰੀ ਸੀ ਕਿ ਝੋਨੇ ਦਾ ਸੀਜ਼ਨ ਹੈ, ਕਿਸੇ ਨੇ ਟਰਾਂਸਫਾਰਮ ਬਦਲਣਾ ਹੈ, ਕਿਸੇ ਨੇ ਕਨੈਕਟਰ ਬਦਲਣਾ ਹੈ, ਕਿਸੇ ਨੇ ਪੋਲ ਇੱਧਰ ਕਰਨਾ ਹੈ, ਜਾਂ ਜਿਹੜੇ ਕਿਸਾਨਾਂ ਦੇ ਲੋਡ ਭਰੇ ਹੋਏ ਨੇ ਹਜੇ ਤੱਕ ਟਰਾਂਸਫਾਰਮ ਨਹੀਂ ਦਿੱਤੇ, ਜਾਂ ਜਿਹੜਾ ਕਿਸੇ ਦਾ ਬੋਰ ਖਰਾਬ ਹੋ ਜਾਂਦਾ ਹੈ
ਬੋਰਡ ਵੱਲੋਂ ਇਹ ਆਉਂਦਾ ਵੀ ਤੁਸੀਂ 21 ਕਿੱਲੇ ਦੇ ਵਿੱਚ ਮੋਟਰ ਪਾਸੇ ਨਹੀਂ ਲਿਜਾ ਸਕਦੇ ਜੀ। ਇਹ ਜਿਹੀਆਂ ਮੰਗਾਂ ਜਿਹੜੀਆਂ ਸਾਡੀਆਂ 21 ਸੀ, ਜਿਹਦੇ ਵਿੱਚ ਬੋਰਡ ਦਾ ਪੈਸੇ ਨਹੀਂ ਲੱਗਦਾ ਸੀ। ਅਸੀਂ ਕਹਿੰਦੇ ਸਾਨੂੰ ਮਨਜ਼ੂਰੀ ਦੀ ਲੋੜ ਹੈ, ਅਸੀਂ ਆਪਦੀ ਮੋਟਰ ਪੱਟ ਕੇ ਕਿਤੇ ਲਿਜਾ ਸਕੀਏ, ਸਾਡੀ ਤੁਹਾਨੂੰ ਮਨਜ਼ੂਰੀ ਦੇ ਦਿਓ। ਸਾਰੀਆਂ ਗੱਲਾਂ ਤੋਂ ਆਪਾਂ ਵੱਟ ਕੇ ਕੋਡਾ ਸਾਹਿਬ, ਫਿਰ ਸਰਕਾਰ ਨੂੰ ਕੀ ਦਿੱਕਤ ਆਈ ਇੱਥੋਂ, ਜਿਹੜਾ ਕਿ ਇੱਕ ਸ਼ਾਂਤਮਈ ਢੰਗ ਦੇ ਨਾਲ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ, ਤਾਂ ਇੱਕ ਮਰਨ ਵਰਤ ਦੇ ਉੱਪਰ ਦੁਬਾਰਾ ਤੋਂ ਡੱਲੇਵਾਲ ਸਾਹਿਬ ਦੇ ਵੱਲੋਂ ਬੈਠਿਆ ਗਿਆ ਸੀ, ਤਾਂ ਮੰਗਾਂ ਮਨਵਾਉਣ ਦੀ ਗੱਲ ਕੀਤੀ ਜਾ ਰਹੀ ਸੀ, ਲਾਗੂ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਸੀ। ਸਾਡੀ 8 ਮਾਰਚ ਨੂੰ ਆਈਜੀ ਨਾਲ ਚੀਨਾ ਸਾਹਿਬ ਨਾਲ ਗੱਲ ਹੁੰਦੀ ਹੈ, ਐਸਐਸਪੀ ਨਾਲ ਗੱਲ ਹੁੰਦੀ ਹੈ, ਇਹਨਾਂ ਦਾ ਬਿਜਲੀ ਬੋਰਡ ਦਾ ਅਧਿਕਾਰੀ ਸੀ ਉਹਦੇ ਨਾਲ ਗੱਲ ਹੁੰਦੀ ਹੈ ਜੀ। ਤਾਂ ਉਹਨਾਂ ਵੱਲੋਂ ਇਹ ਆਈ ਹੈ ਵੀ ਜਿਹੜਾ ਤੁਸੀਂ ਕੁਝ ਮੁਲਾਜ਼ਮਾਂ ਦਾ, ਕੁਝ ਹੈਂਡੀਕੈਪ ਹੈ, ਕੁਝ ਸਾਡੀਆਂ ਭੈਣਾਂ ਨੇ, ਉਹਨਾਂ ਧੀਆਂ, ਉਹਨਾਂ ਨੂੰ ਤੁਸੀਂ ਰਿਹਾ ਕਰ ਦਿਓ ਜੀ। ਅਸੀਂ ਆਖਿਆ ਵੀ ਅਸੀਂ ਤਾਂ ਉਹਨਾਂ ਨੂੰ ਜਿਹੜਾ ਅੰਦਰ ਕੀਤਾ ਹੀ ਨਹੀਂ। ਅਸੀਂ ਤਾਂ 2 ਵਾਰੀ ਅਨਾਉਂਸਮੈਂਟ ਕਰਦੇ ਆ ਕਿ 20 ਮਿੰਟ ਦਿੱਤੇ, ਸਾਡੀਆਂ ਜਿਹੜੀਆਂ ਮੰਗਾਂ ਸੰਬੰਧ ਸਾਨੂੰ ਨਹੀਂ ਫਿਰ ਮਜਬੂਰੀ ਬਸ ਉਹ ਕਰਨਾ ਪੈਣਾ ਜੀ। ਤਾਂ ਉਹ ਜਿਹੜੇ ਮੁਲਾਜ਼ਮ ਸੀ, ਉਹ ਜਿਹੜੀਆਂ ਕੁੜੀਆਂ ਸੀ, ਉਹ ਨਿਕਲ ਸਕਦੀਆਂ ਸੀ। ਉਹ ਚੇਅਰਮੈਨ ਨੇ ਹਦਾਇਤਾਂ ਦੇ ਤਹਿਤ ਉਹ ਕੁੜੀਆਂ ਨੂੰ ਉੱਥੇ ਰੱਖਿਆ। ਚੇਅਰਮੈਨ ਨੇ ਇੱਕ ਉਹਨਾਂ ਦੇ ਲਈ ਖੋਲਿਆ, ਨਾ ਤਾਂ ਫੋਨ ਬੰਦ ਕਰ ਲਿਆ। ਜਾਣੇ ਵਿਉਂਤਬੰਦੀ ਸੀ ਸਰਕਾਰ ਦੀ, ਕੁਝ ਦੇਣ ਦੀ ਬਜਾਏ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ। ਸਾਡੀਆਂ ਜਿਹੜੀਆਂ ਮੰਗਾਂ ਉਮੀਦ ਕਰ ਰਹੇ ਜਾਣ, ਜਿਹੜਾ ਬਿਜਲੀ ਦਾ ਸਮਾਂ ਸੀਗਾ, ਸਾਨੂੰ ਮਜਬੂਰੀ ਵਾਸਤੇ ਜਿਹੜਾ ਰੌਲਾ ਆਇਆ, ਜਿਹੜਾ 8 ਮਾਰਚ ਨੂੰ ਸਾਡਾ ਲੱਗਿਆ 8 ਮਾਰਚ ਦੀ ਹੋ ਗਈ 8 ਜੂਨ। 8 ਜੂਨ ਤੋਂ ਬਾਅਦ ਅਸੀਂ ਧਰੋ ਸਾਡਾ ਉਮੀਦ ਜਾਰੀ ਸੀ। 13 ਜੂਨ ਨੂੰ 13 ਜੂਨ ਜੋ ਕੁਝ ਇਹਨਾਂ ਨੇ ਕੀਤਾ ਸਰਕਾਰ ਨੇ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਜੀ। ਨਿਗਰਾਨੀ ਵਾਲੀ ਜਿਹੜੀ ਘਟਨਾ ਵਾਪਰੀ ਜੀ, ਸਰਕਾਰ ਰਹੀ ਨਾ, ਉਹ ਐਮਐਲਏ ਰਿਹਾ, ਨਾ ਉਹ ਮੰਤਰੀ, ਨਾ ਐਸਐਸਪੀ ਰਿਹਾ। ਅੱਜ ਸਾਡੀਆਂ ਕੋਈ ਭੈਣਾਂ, ਕੋਈ ਸਾਡੀਆਂ ਮਾਵਾਂ, ਬਜ਼ੁਰਗ 3 ਵਜੇ ਸਤਨਾਮ ਜਾਪ ਕਰ ਰਹੀਆਂ ਸੀ। ਇਹਨਾਂ ਨੇ 4 ਸਵੇਰ ਘੇਰ ਕੇ ਉਹਨਾਂ ਨੂੰ ਘਰੇਸ਼ ਕੇ ਜਿਵੇਂ ਅਗਲੇ ਪੱਖਾਂ ਚ ਲੈ ਕੇ ਗਏ ਨੇ ਜੀ। ਬੈਗ ਨਹੀਂ ਚੱਕਣ ਦਿੱਤੇ, ਜੋੜੇ ਨਹੀਂ ਪਾਉਣ ਦਿੱਤੇ, ਬਜ਼ੁਰਗਾਂ ਨੂੰ ਨਹਾਉਣ ਨਹੀਂ ਦਿੱਤਾ ਗਿਆ। ਇਹਨਾਂ ਨੇ ਉਹ ਜਿਹੜਾ ਅਤਿਆਚਾਰ ਕੀਤਾ ਹੈ, ਬਾਅਦ ਜਿਹੜਾ ਟੈਂਟ ਵਾਲਾ ਦਿਹਾੜੀ ਪਾਇਆ ਸੀ ਵਿਚਾਰਾ, ਮੇਰੇ ਕੋਲ ਰੁਜ਼ਗਾਰ ਇਹੀ ਸਾਧਨ ਹੈ, ਮੇਰੇ ਕਿਸੇ ਦਾ ਜਿਹੜਾ ਉਹਨੇ ਕੁੱਟਿਆ, ਟੈਂਟ ਦੇ ਨੇੜੇ ਨਹੀਂ ਆਉਣ ਦਿੱਤਾ, ਸਪੀਕਰ ਵਾਲੇ ਨੂੰ ਕੁੱਟਿਆ। ਜੋ ਇਹਨਾਂ ਨੇ ਸਾਰਾ ਸਮਾਨ ਚੱਲਿਆ ਗਿਆ ਉਹ ਆਪਣੇ ਥਾਣੇ ਚ ਲੈ ਕੇ ਗਏ ਹੈ, ਜਿਹੜੇ ਵਹੀਕਲ ਥਾਣੇ ਚ ਲੈ ਕੇ ਗਏ ਨੇ, ਸਾਡੇ ਜਿਹੜੇ ਆਗੂ ਹੈ ਫੜ ਕੇ ਥਾਣੇ ਚ ਲੈ ਕੇ ਗਏ, ਆਪਣੀ ਜਗ੍ਹਾ ਤੇ ਛੱਡੇ ਗਏ ਆ ਜੀ। ਉਹਦੀ ਅਸੀਂ ਖੇਤੀ ਕਰਦੇ ਹਾਂ, ਜਿਹੜਾ ਤੁਸੀਂ ਸਵਾਲ ਕੀਤਾ ਸੀ ਵੀ ਅੱਜ ਪੰਜਾਬ ਦੇ ਵਿੱਚ ਪੁਲਿਸ ਜਾਮ ਲੱਗੇ ਨੇ, ਜਾਮ ਲੱਗਣੇ ਲਾਜ਼ਮੀ ਸੀ। ਜਦੋਂ ਸ਼ਾਂਤਮਈ ਧਰਨੇ ਦੇ ਵਿੱਚ ਸਰਕਾਰ ਤਾਂ ਲੱਗ ਜੇ, ਕੋਈ ਅਨਾਉਂਸਮੈਂਟ ਨਹੀਂ ਕੀਤੀ ਸਰਕਾਰ ਨੇ ਜੀ। ਐਸਐਸਪੀ ਦਾ ਫਰਜ਼ਮਾਨਾ ਹੁੰਦਾ ਅਨਾਉਂਸਮੈਂਟ ਕਰਦੇ ਹੈ, ਜਾਂ ਕੋਈ ਮੰਗ ਗੱਲ ਕਰਦੇ ਨੇ ਵੀ ਤੁਸੀਂ ਆਹ ਗੱਲ ਗੇਟ ਛੱਡ ਦਿਓ ਜਾਂ ਛੱਡ ਦਿਓ। ਇਹਨਾਂ ਨੇ 4 ਸਪੀਰੇ ਆਪਦੇ ਤਾਲੇ ਤੋੜ ਕੇ ਅੰਦਰਲੀ ਫੋਰਸ ਵੜ ਕੇ ਕੰਧਾਂ ਪੂੰਦੀ ਲਿਆ ਕੇ ਇਹਨਾਂ ਨੇ ਘੇਰਿਆ ਜਾਣੇ ਸਾਰਾ ਕੁਝ ਜੀ। ਉਹ ਜਿਹੜਾ ਕੁਝ ਹੋਇਆ ਉਹਦੇ ਵਿੱਚ ਜਿਹੜੇ ਸਾਡੇ ਆਗੂ ਹਜੇ ਵੀ ਡੇਢ ਨੇ, ਜਿਹੜੇ ਮਰਨ ਵਾਸਤੇ 5 ਆਗੂ ਬੈਠੇ ਸੀ ਵੀ ਅਸੀਂ ਕੋਈ ਟ੍ਰੀਟਮੈਂਟ ਨਹੀਂ ਲਵਾਂਗੇ ਜਿੰਨਾ ਚਿਰ ਸਾਡੀ ਸਰਕਾਰ ਮੰਗਾਂ ਲਾਗੂ ਨਹੀਂ ਕਰਦੀ ਜੀ। ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਕਾਕਾ ਸਿੰਘ ਕੋਡਾ ਜਿਹੜੇ ਕਿ ਸਿੱਧੂਪੁਰ ਯੂਨੀਅਨ ਦੇ ਨਾਲ ਸੰਬੰਧਿਤ ਨੇ, ਤਾਂ ਪਿਛਲੇ ਦਿਨੀ ਅਸੀਂ ਇੱਥੋਂ ਕਵਰੇਜ ਕਰੀ ਤਾਂ ਤੁਹਾਨੂੰ ਦਿਖਾ ਦਿੰਦੇ ਹਾਂ। ਅੱਜ ਬਿਲਕੁਲ ਜਿਹੜਾ ਕਿ ਰੋਡ ਆ ਉਹ ਖਾਲੀ ਆ, ਤਾਂ ਤੁਸੀਂ ਦੇਖ ਸਕਦੇ ਹੋ ਆਵਾਜਾਈ ਆ ਜਿਹੜੀ ਉਹ ਚੱਲ ਰਹੀ ਆ। ਤਾਂ ਪਿਛਲੇ ਦਿਨੀ ਜਦੋਂ ਇਸ ਰੋਡ ਦੇ ਉੱਪਰ ਆ ਕੇ ਕਵਰੇਜ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਦਿਖਾਉਣੇ ਆ, ਤਾਂ ਇਹ ਰੋਡ ਬਿਲਕੁਲ ਬਲੌਕ ਹੁੰਦਾ। ਤਾਂ ਇੱਧਰਲੇ ਪਾਸਿਓਂ ਤੜਕਸਾਰੀ ਜਿਹੜੀ ਕਿ ਪੁਲਿਸ ਆਉਂਦੀ ਆ, ਪੰਜਾਬ ਪੁਲਿਸ ਦੇ ਵੱਲੋਂ ਵੱਡੇ ਜਿਹੜੇ ਕਿ ਟਿੱਪਰ ਭਰ ਕੇ ਲਗਾਏ ਜਾਂਦੇ ਨੇ। ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਇੱਥੇ ਤਾਇਨਾਤ ਨੇ। ਤਾਂ ਇਹ ਜਿਹੜੀਆਂ ਬੱਸਾਂ ਦੇ ਵਿੱਚ ਜਿਹੜੀ ਕਿ ਪੁਲਿਸ ਫੋਰਸ ਆਈ, ਤਾਂ ਜਿਹੜੇ ਕਿਸਾਨ ਸੀ ਜਾਂ ਜਿਹੜੇ ਕਿਸਾਨ ਆਗੂ ਸੀ ਜਗਜੀਤ ਸਿੰਘ ਡੱਲੇਵਾਲ, ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ। ਤਾਂ ਇਹ ਸਵੇਰ ਦੀ ਜਿਹੜੀ ਕਿ ਘਟਨਾ ਵਾਪਰਦੀ ਆ, ਤਾਂ ਸ਼ਾਇਦ ਸਰਕਾਰ ਦੇ ਵੱਲੋਂ ਜਿਹੜਾ ਕਿ ਇਹ ਐਕਸ਼ਨ ਆ ਵਾਰ-ਵਾਰ ਕੀਤਾ ਜਾਂਦਾ ਨਜ਼ਰ ਆਉਂਦਾ ਗਾ। ਤਾਂ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਅੱਜ ਤੁਹਾਨੂੰ ਪਾਵਰ ਹਾਊਸ ਰੋਡ ਦੀਆਂ ਦਿਖਾ ਰਹੇ ਹਾਂ, ਜਿਹੜਾ ਕਿ ਮੇਨ ਜਿਹੜਾ ਕਿ ਹੈੱਡ ਆਫਿਸ ਆ ਉਸ ਦੇ ਬਾਹਰ ਤੋਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਕਿਸਾਨ ਆਗੂਆਂ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।
ਤਾਂ ਬਿਲਕੁਲ ਅਸੀਂ ਪਾਵਰਕੌਮ ਦੇ ਸਾਹਮਣੇ ਖੜਿਆ, ਪਾਵਰ ਹਾਊਸ ਰੋਡ ਦੇ ਬਿਲਕੁਲ ਮੌਜੂਦ ਹਾਂ ਅਸੀਂ, ਜਿੱਥੇ ਪਿਛਲੇ ਦਿਨੀ ਧਰਨਾ ਲਗਾਇਆ ਗਿਆ ਸੀ। ਤਾਂ ਅੱਜ ਸਵੇਰੇ ਤੜਕਸਾਰ ਹੀ ਪੁਲਿਸ ਦੇ ਵੱਲੋਂ ਜ਼ਬਰਦਸਤੀ ਦੇ ਨਾਲ ਜਿਹੜਾ ਧਰਨਾ ਉਹ ਚੁਕਾ ਦਿੱਤਾ ਜਾਂਦਾ। ਤਾਂ ਸਾਡੇ ਨਾਲ ਸਿੱਧੂਪੁਰ ਦੇ ਜਨਰਲ ਸਕੱਤਰ ਮੌਜੂਦ ਨੇ, ਫੋਨ ਕਾਲ ਤੇ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੋਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਤੇ। ਕੋਡਾ ਸਾਹਿਬ, ਸਵੇਰੇ ਤੜਕਸਾਰ ਹੁੰਦਿਆਂ ਹੀ ਜਿਹੜਾ ਇੱਥੋਂ ਪ੍ਰਦਰਸ਼ਨ ਕਰ ਰਹੇ ਡੱਲੇਵਾਲ ਸਾਹਿਬ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਤਾਂ ਜਗ੍ਹਾ ਜਗ੍ਹਾ ਤੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਰੋਡ ਆ ਜਿਹੜੇ ਉਹ ਬਲੌਕ ਕੀਤੇ ਜਾ ਰਹੇ ਨੇ। ਦੇਖੋ, ਇਹ ਲਾਜ਼ਮੀ ਹੈ। ਅਸੀਂ ਜਿਹੜੇ 8 ਜੂਨ ਬਿਜਲੀ ਬੋਰਡ ਦੇ ਦਫ਼ਤਰ ਦੇ ਬੈਠੇ ਸੀਗੇ, ਸਾਡੀਆਂ ਕੁਝ ਕਿਸਾਨਾਂ ਦੀਆਂ ਬਿਜਲੀ ਨਾਲ ਸੰਬੰਧਿਤ ਮੰਗਾਂ ਜੀ 21 ਮੰਗਾਂ ਸੀ, ਜਿਹੜੀਆਂ ਬਹੁਤ ਵਾਰੀ ਪੰਜਾਬ ਸਰਕਾਰ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ, ਧਾਰੀਵਾਲ ਨਾਲ ਗੱਲਬਾਤ ਹੋ ਚੁੱਕੀ ਹੈ। 3.5 ਘੰਟੇ 28 ਮੰਗਾਂ ਤੇ ਚਰਚਾ ਹੋਈ ਜੀ। ਮੰਨ ਗਈ ਸਰਕਾਰ ਵੀ ਮੰਗਾਂ ਜਾਇਜ਼ ਹੈ ਜੀ, ਵੀ ਲਾਗੂ ਕਰਾਂਗੇ। ਬਿਲਕੁਲ। ਜਦੋਂ ਅਸੀਂ ਪੁੱਛਿਆ ਵੀ ਭਾਈ ਜਦੋਂ ਮੀਟਿੰਗ ਹੋਈ ਹੈ ਕਦੋਂ ਲਾਗੂ, ਜੀ ਕਹਿੰਦਾ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰ। ਮੁੱਖ ਮੰਤਰੀ ਕਹਿੰਦਾ ਵੀ ਚੇਅਰਮੈਨ ਅੱਜ ਮੀਟਿੰਗ ਦੇ ਵਿੱਚ, ਧਾਰੀਵਾਲ ਕਹਿੰਦਾ ਹੈ ਨਹੀਂ, ਅਸੀਂ ਚੇਅਰਮੈਨ ਨਾਲ ਗੱਲ ਕਰਾਂਗੇ ਜੀ। ਤਾਂ ਫਿਰ ਅਸੀਂ 26 ਤਰੀਕ ਨੂੰ ਦੁਬਾਰਾ ਮੋਰਚੇ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਮੀਟਿੰਗ ਸੱਦੀ। ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਬਿਜਲੀ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਚੇਅਰਮੈਨ ਸਾਹਿਬ ਕੋਲ ਚੱਲੀਏ। ਇਹਨਾਂ ਮਸਲਿਆਂ ਦਾ ਹੱਲ ਤਾਂ ਕਰਾਉਣਾ ਜ਼ਰੂਰੀ ਸੀ ਕਿ ਝੋਨੇ ਦਾ ਸੀਜ਼ਨ ਹੈ, ਕਿਸੇ ਨੇ ਟਰਾਂਸਫਾਰਮ ਬਦਲਣਾ ਹੈ, ਕਿਸੇ ਨੇ ਕਨੈਕਟਰ ਬਦਲਣਾ ਹੈ, ਕਿਸੇ ਨੇ ਪੋਲ ਇੱਧਰ ਕਰਨਾ ਹੈ, ਜਾਂ ਜਿਹੜੇ ਕਿਸਾਨਾਂ ਦੇ ਲੋਡ ਭਰੇ ਹੋਏ ਨੇ ਹਜੇ ਤੱਕ ਟਰਾਂਸਫਾਰਮ ਨਹੀਂ ਦਿੱਤੇ, ਜਾਂ ਜਿਹੜਾ ਕਿਸੇ ਦਾ ਬੋਰ ਖਰਾਬ ਹੋ ਜਾਂਦਾ ਹੈ, ਬੋਰਡ ਵੱਲੋਂ ਇਹ ਆਉਂਦਾ ਵੀ ਤੁਸੀਂ 21 ਕਿੱਲੇ ਦੇ ਵਿੱਚ ਮੋਟਰ ਪਾਸੇ ਨਹੀਂ ਲਿਜਾ ਸਕਦੇ ਜੀ। ਇਹੋ ਜਿਹੀਆਂ ਮੰਗਾਂ ਜਿਹੜੀਆਂ ਸਾਡੀਆਂ 21 ਸੀ, ਜਿਹਦੇ ਵਿੱਚ ਬੋਰਡ ਦਾ ਪੈਸੇ ਨਹੀਂ ਲੱਗਦਾ ਸੀ। ਅਸੀਂ ਕਹਿੰਦੇ ਸਾਨੂੰ ਮਨਜ਼ੂਰੀ ਦੀ ਲੋੜ ਹੈ, ਅਸੀਂ ਆਪਦੀ ਮੋਟਰ ਪੱਟ ਕੇ ਕਿਤੇ ਲਿਜਾ ਸਕੀਏ, ਸਾਡੀ ਤੁਹਾਨੂੰ ਮਨਜ਼ੂਰੀ ਦੇ ਦਿਓ। ਸਾਰੀਆਂ ਗੱਲਾਂ ਤੋਂ ਆਪਾਂ ਵੱਟ ਕੇ ਕੋਡਾ ਸਾਹਿਬ, ਫਿਰ ਸਰਕਾਰ ਨੂੰ ਕੀ ਦਿੱਕਤ ਆਈ ਇੱਥੋਂ, ਜਿਹੜਾ ਕਿ ਇੱਕ ਸ਼ਾਂਤਮਈ ਢੰਗ ਦੇ ਨਾਲ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ, ਤਾਂ ਇੱਕ ਮਰਨ ਵਰਤ ਦੇ ਉੱਪਰ ਦੁਬਾਰਾ ਤੋਂ ਡੱਲੇਵਾਲ ਸਾਹਿਬ ਦੇ ਵੱਲੋਂ ਬੈਠਿਆ ਗਿਆ ਸੀ, ਤਾਂ ਮੰਗਾਂ ਮਨਵਾਉਣ ਦੀ ਗੱਲ ਕੀਤੀ ਜਾ ਰਹੀ ਸੀ, ਲਾਗੂ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਸੀ। ਸਾਡੀ 8 ਮਾਰਚ ਨੂੰ ਆਈਜੀ ਨਾਲ ਚੀਨਾ ਸਾਹਿਬ ਨਾਲ ਗੱਲ ਹੁੰਦੀ ਹੈ, ਐਸਐਸਪੀ ਨਾਲ ਗੱਲ ਹੁੰਦੀ ਹੈ, ਇਹਨਾਂ ਦਾ ਬਿਜਲੀ ਬੋਰਡ ਦਾ ਅਧਿਕਾਰੀ ਸੀ ਉਹਦੇ ਨਾਲ ਗੱਲ ਹੁੰਦੀ ਹੈ ਜੀ। ਤਾਂ ਉਹਨਾਂ ਵੱਲੋਂ ਇਹ ਆਈ ਹੈ ਵੀ ਜਿਹੜਾ ਤੁਸੀਂ ਕੁਝ ਮੁਲਾਜ਼ਮਾਂ ਦਾ, ਕੁਝ ਹੈਂਡੀਕੈਪਡ ਹੈ, ਕੁਝ ਸਾਡੀਆਂ ਭੈਣਾਂ ਨੇ, ਉਹਨਾਂ ਧੀਆਂ, ਉਹਨਾਂ ਨੂੰ ਤੁਸੀਂ ਰਿਹਾ ਕਰ ਦਿਓ ਜੀ। ਅਸੀਂ ਆਖਿਆ ਵੀ ਅਸੀਂ ਤਾਂ ਉਹਨਾਂ ਨੂੰ ਜਿਹੜਾ ਅੰਦਰ ਕੀਤਾ ਹੀ ਨਹੀਂ। ਅਸੀਂ ਤਾਂ 2 ਵਜੇ ਅਨਾਉਂਸਮੈਂਟ ਕਰਦੇ ਆ ਕਿ 20 ਮਿੰਟ ਦਿੱਤੇ, ਸਾਡੀਆਂ ਜਿਹੜੀਆਂ ਮੰਗਾਂ ਸੰਬੰਧ ਸਾਨੂੰ ਨਹੀਂ ਮਜਬੂਰੀ ਬਸ ਉਹ ਕਰਨਾ ਪੈਣਾ ਜੀ। ਤਾਂ ਉਹ ਜਿਹੜੇ ਮੁਲਾਜ਼ਮ ਸੀ, ਉਹ ਜਿਹੜੀਆਂ ਕੁੜੀਆਂ ਸੀ, ਉਹ ਨਿਕਲ ਸਕਦੀਆਂ ਸੀ। ਉਹ ਚੇਅਰਮੈਨ ਨੇ ਹਦਾਇਤਾਂ ਦੇ ਤਹਿਤ ਉਹ ਕੁੜੀਆਂ ਨੂੰ ਉੱਥੇ ਰੱਖਿਆ। ਚੇਅਰਮੈਨ ਨੇ ਇੱਕ ਉਹਨਾਂ ਦੇ ਲੇਖ ਖੋਲਿਆ, ਨਾ ਤਾਂ ਫੋਨ ਬੰਦ ਕਰ ਲਿਆ, ਜਾਣੇ ਬਿਉਂਤਬੰਦੀ ਸੀ ਸਰਕਾਰ ਦੀ, ਕੁਝ ਦੇਣ ਦੀ ਬਜਾਏ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ। ਸਾਡੀਆਂ ਜਿਹੜੀਆਂ ਮੰਗਾਂ ਉਵੇਂ ਕਰੇ ਜਾਣ, ਜਿਹੜਾ ਬਿਜਲੀ ਦਾ ਸਮਾਂ ਸੀਗਾ, ਸਾਨੂੰ ਮਜਬੂਰੀ ਵਾਸਤੇ ਜਿਹੜਾ ਰੌਲਾ ਆਇਆ, ਜਿਹੜਾ 8 ਮਾਰਚ ਨੂੰ ਸਾਡਾ ਲੱਗਿਆ 8 ਮਾਰਚ ਦੀ ਹੋਈ 8 ਜੂਨ ਤੋਂ ਬਾਅਦ ਅਸੀਂ ਸਾਡਾ ਉਮੀਦਵਾਰ ਜਾਰੀ ਸੀ। 13 ਜੂਨ ਜੋ ਕੁਝ ਇਹਨਾਂ ਨੇ ਕੀਤਾ ਸਰਕਾਰ ਨੇ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਜੀ। ਅੱਜ ਜਿਹੜੀ ਘਟਨਾ ਵਾਪਰੀ ਜੀ, ਸਰਕਾਰ ਰਹੀ, ਨਾ ਉਹ ਐਮਐਲਏ ਰਿਹਾ, ਨਾ ਉਹ ਮੰਤਰੀ, ਨਾ ਐਸਐਸਪੀ ਰਿਹਾ। ਅੱਜ ਸਾਡੀਆਂ ਪੂਰੀ ਭੈਣਾਂ, ਪੂਰੀ ਸਾਡੀਆਂ ਮਾਵਾਂ, ਬਜ਼ੁਰਗ 3 ਵਜੇ ਸਤਨਾਮ ਜਾਪ ਕਰ ਰਹੀਆਂ ਸੀ। ਇਹਨਾਂ ਨੇ 4 ਸਵੇਰ ਘੇਰ ਕੇ ਉਹਨਾਂ ਨੂੰ ਘਰੇਸ਼ ਕੇ ਜ਼ਿੰਮੇਵਾਰ ਦੇ ਪੱਖਾਂ 'ਚ ਲੈ ਕੇ ਗਏ ਨੇ ਜੀ। ਬੈਗ ਨਹੀਂ ਚੱਕਣ ਦਿੱਤੇ, ਜੋੜੇ ਨਹੀਂ ਪਾਉਣ ਦਿੱਤੇ, ਬਜ਼ੁਰਗਾਂ ਨੂੰ ਨਹਾਉਣ ਨਹੀਂ ਦਿੱਤਾ ਗਿਆ। ਇਹਨਾਂ ਨੇ ਉਹ ਜਿਹੜਾ ਅਤਿਆਚਾਰ ਕੀਤਾ ਹੈ, ਬਾਅਦ ਜਿਹੜਾ ਟੈਕਟਾਂ ਦਿਹਾੜੀ ਪਾਇਆ ਤੇ ਵਿਚਾਰਾ ਮੇਰੇ ਕੋਲ ਰੁਜ਼ਗਾਰ ਇਹੀ ਸਾਧਨ ਹੈ, ਮੇਰੇ ਕਦੇ ਦਾ ਜਿਹੜਾ ਉਹਨੇ ਪੁੱਛਿਆ ਟੈਕ ਦੇ ਨੇੜੇ ਨਹੀਂ ਆਉਂਦਾ ਤਾਂ ਸਪੀਕਰ ਵਾਲੇ ਨੂੰ ਪੁੱਛਿਆ, ਜੋ ਇਹਨਾਂ ਨੇ ਸਾਰਾ ਸਮਾਨ ਕੱਢਿਆ ਗਿਆ ਉਹਦੇ ਥਾਣੇ 'ਚ ਲੈ ਕੇ ਗਏ ਹੈ, ਜਿਹੜੇ ਵਹੀਕਲ ਥਾਣੇ 'ਚ ਲੈ ਕੇ ਗਏ ਨੇ, ਸਾਡੇ ਜਿਹੜੇ ਆਗੂ ਹੈ ਫੜ ਕੇ ਥਾਣੇ 'ਚ ਲੈ ਕੇ ਗਏ, ਉਸ ਜਗ੍ਹਾ ਤੇ ਛੱਡੇ ਗਏ ਆ ਜੀ। ਤਾਂ ਇਹਦੀ ਅਸੀਂ ਖੇਤੀ ਕਰਦੇ ਹਾਂ। ਜਿਹੜਾ ਤੁਸੀਂ ਸਵਾਲ ਕੀਤਾ ਸੀ ਵੀ ਅੱਜ ਪੰਜਾਬ ਦੇ ਵਿੱਚ ਪੁਲਿਸ ਜਾਮ ਲੱਗੇ ਨੇ, ਜਾਮ ਲੱਗਣੇ ਲਾਜ਼ਮੀ ਸੀ। ਜਦੋਂ
ਜੀ ਕੋਈ ਐਸਐਸਪੀ ਦਾ ਫਰਜ਼ਮਾਨਾ ਹੁੰਦਾ ਅਨਾਉਂਸਮੈਂਟ ਕਰਦੇ ਆ ਜਾਂ ਕੋਈ ਮੰਗ ਗੱਲ ਕਰਦੇ ਨੇ ਵੀ ਤੁਸੀਂ ਆਹ ਗੱਲ ਗੇਟ ਛੱਡ ਦਿਓ ਜਾਂ ਛੱਡ ਦਿਓ। ਇਹਨਾਂ ਨੇ ਚਾਰ ਚੁਫੇਰੇ ਆਪਦੇ ਤਾਲੇ ਤੋੜ ਕੇ ਅੰਦਰਲੀ ਫੋਰਸ ਵੜ ਕੇ ਕੰਧਾਂ ਪੂਰੀ ਲਿਆ ਕੇ ਇਹਨਾਂ ਨੇ ਘੇਰਿਆ ਜਾਣੇ ਸਾਰਾ ਕੁਝ। ਜੀ ਉਹ ਜਿਹੜਾ ਕੁਝ ਹੋਇਆ ਉਹਦੇ ਵਿੱਚ ਜਿਹੜੇ ਸਾਡੇ ਆਗੂ ਹਜੇ ਵੀ ਡਿੱਡ ਨੇ ਜਿਹੜੇ ਮਰਨ ਵਾਸਤੇ 5 ਆਗੂ ਬੈਠੇ ਸੀ ਵੀ ਅਸੀਂ ਕੋਈ ਟ੍ਰੀਟਮੈਂਟ ਨਹੀਂ ਲਵਾਂਗੇ ਜਿੰਨਾ ਚਿਰ ਸਾਡੀ ਸਰਕਾਰ ਮੰਗਾਂ ਲਾਗੂ ਨਹੀਂ ਕਰਦੀ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਕਾਕਾ ਸਿੰਘ ਕੋਟੜਾ ਜਿਹੜੇ ਕਿ ਸਿੱਧੂਪੁਰ ਯੂਨੀਅਨ ਦੇ ਨਾਲ ਸੰਬੰਧਿਤ ਨੇ, ਤਾਂ ਪਿਛਲੇ ਦਿਨੀ ਅਸੀਂ ਇੱਥੋਂ ਕਵਰੇਜ ਕਰੀ ਤਾਂ ਤੁਹਾਨੂੰ ਦਿਖਾ ਦਿੰਨੇ ਆ। ਅੱਜ ਬਿਲਕੁਲ ਜਿਹੜਾ ਕਿ ਰੋਡ ਆ ਉਹ ਖਾਲੀ ਆ, ਤਾਂ ਤੁਸੀਂ ਦੇਖ ਸਕਦੇ ਹੋ ਆਵਾਜਾਈ ਆ ਜਿਹੜੀ ਉਹ ਚੱਲ ਰਹੀ ਆ। ਤਾਂ ਪਿਛਲੇ ਦਿਨੀ ਜਦੋਂ ਇਸ ਰੋਡ ਦੇ ਉੱਪਰ ਆ ਕੇ ਕਵਰੇਜ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਦਿਖਾਉਣੇ ਆ ਤਾਂ ਇਹ ਰੋਡ ਬਿਲਕੁਲ ਬਲੌਕ ਹੁੰਦਾ। ਤਾਂ ਇਧਰਲੇ ਪਾਸਿਓਂ ਤੜਕਸਾਰੀ ਜਿਹੜੀ ਕਿ ਪੁਲਿਸ ਆਉਂਦੀ ਆ, ਪੰਜਾਬ ਪੁਲਿਸ ਦੇ ਵੱਲੋਂ ਵੱਡੇ ਜਿਹੜੇ ਕਿ ਟਿੱਪਰ ਭਰ ਕੇ ਲਗਾਏ ਜਾਂਦੇ ਨੇ। ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਇੱਥੇ ਤਾਇਨਾਤ ਨੇ। ਤਾਂ ਇਹ ਜਿਹੜੀਆਂ ਬੱਸਾਂ ਦੇ ਵਿੱਚ ਜਿਹੜੀ ਕਿ ਪੁਲਿਸ ਫੋਰਸ ਆਈ ਤਾਂ ਜਿਹੜੇ ਕਿਸਾਨ ਸੀ ਜਾਂ ਜਿਹੜੇ ਕਿਸਾਨ ਆਗੂ ਸੀ ਜਗਜੀਤ ਸਿੰਘ ਡੱਲੇਵਾਲ, ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ। ਤਾਂ ਇਹ ਸਵੇਰ ਦੀ ਜਿਹੜੀ ਕਿ ਘਟਨਾ ਵਾਪਰਦੀ ਆ, ਤਾਂ ਸ਼ਾਇਦ ਸਰਕਾਰ ਦੇ ਵੱਲੋਂ ਜਿਹੜਾ ਕਿ ਇਹ ਐਕਸ਼ਨ ਆ ਵਾਰ-ਵਾਰ ਕੀਤਾ ਜਾਂਦਾ ਨਜ਼ਰ ਆਉਂਦਾ ਗਾ। ਤਾਂ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਅੱਜ